ਇਹ ਹੁਣ ਇੰਡੀਅਨ ਸਟੇਟ ਸਿਸਟਮ ਨੇ ਸੋਚਣਾ ਸੀਗਾ ਕਿ ਸਿੱਖਾਂ ਦੇ ਹੱਕਾਂ ਦੀ ਗੱਲ, ਪੰਥ ਅਤੇ ਪੰਜਾਬ ਦੀ ਗੱਲ ਕਰਨ ਵਾਲੇ ਇਸ ਮੋਰਚੇ ਦੀ, ਇਸ ਲੀਡਰਸ਼ਿਪ ਨੂੰ ਕਾਇਲ ਕਰਕੇ ਇਸ ਮੋਰਚੇ ਦਾ ਕੋਈ ਚੰਗਾ ਸਖਾਵਾ ਜਿਹੜਾ ਮੋੜ ਆ ਉਹ ਦੇਣਾ। ਕਿਉਂਕਿ ਜਿਹੜੇ ਮਸਲੇ ਉੱਭਰ ਚੁੱਕੇ ਆ ਹੁਣ, ਇਹ ਨਹੀਂ ਹੋ ਸਕਦਾ ਕਿ ਇਹ ਲੋਕ ਬਿਨਾਂ ਕਿਸੇ ਗੱਲ ਤੋਂ ਘਰਾਂ ਨੂੰ ਮੁੜ ਜਾਣ। ਇਹਨਾਂ ਨੂੰ ਕੁਛ ਨਾ ਕੁਛ ਦੀ ਝੋਲੀ ਪਾ ਕੇ ਫਿਰ ਇਹਨਾਂ ਨੂੰ ਸੰਤੁਸ਼ਟ ਕਰਾਉਣਾ ਪਊ। ਤੇ ਇਹ ਗੱਲ ਜਦੋਂ ਅਕਾਲੀ ਲੀਡਰਸ਼ਿਪ ਨੂੰ ਮਨਾ ਲਈ ਜਾਂਦੀ, ਸੰਤ ਭਿੰਡਰਾਂ ਨੂੰ ਮਨਾ ਲਈ ਜਾਂਦੀ, ਤਾਂ ਲਾਜ਼ਮੀ ਸੀ ਕਿ ਫਿਰ ਜੂਨ 84 ਨਹੀਂ ਸੀ ਵਾਪਰਨਾ। ਜਿਹੜੀ ਦੂਜੀ ਧਿਰ ਸੀ, ਹਕੂਮਤੀ ਧਿਰ ਸੀ, ਉਹਦੇ ਲਈ ਸੀਗਾ ਕਿ ਅਸੀਂ ਇਹਨਾਂ ਹੱਕਾਂ ਜਾਂ ਇਹਨਾਂ ਮੰਗਾਂ ਦੇ ਨਾਂ ਦੇ ਉੱਤੇ ਇਹਨਾਂ ਦਾ ਇਸ ਤਰ੍ਹਾਂ ਦਾ ਧਰਮ ਯੁੱਧ ਮੋਰਚਾ ਪ੍ਰਵਾਨ ਨਹੀਂ ਸਾਨੂੰ, ਅਸੀਂ ਤਾਂ ਕੁਝ ਹੋਰ ਕਰਾਂ। ਕਿ ਇੰਦਰਾ ਗਾਂਧੀ ਨੇ ਇਹ ਸੋਚਿਆ ਸੀ ਕਿ ਜਿਵੇਂ ਜੂਨ 84 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਦਿਨਾਂ ਵਿੱਚ ਜਦੋਂ ਸੰਗਤਾਂ ਗੁਰਧਾਮਾਂ 'ਚ ਜੁੜਦੀਆਂ ਨੇ, ਉਦੋਂ ਆਪਰੇਸ਼ਨ ਬਲੂ ਸਟਾਰ ਜਿਹੜਾ ਹੈਗਾ, ਜਿਹਨੂੰ ਦੁਸ਼ਮਣ ਆਪਰੇਸ਼ਨ ਬਲੂ ਸਟਾਰ ਕਹਿੰਦਾ, ਵੀ ਉਹ ਕਰਕੇ ਅਸੀਂ ਸਿੱਖਾਂ ਦੇ ਆਹੂ ਲਾਉਣੇ। ਜੇ ਇਹ ਸਾਰਾ ਕੁਝ ਜੋ ਇੰਡੀਆ ਨੇ ਕੀਤਾ ਜਾਂ ਕਰਵਾਇਆ ਉਹ ਠੀਕ ਸੀ, ਤਾਂ ਫਿਰ ਭਾਰਤੀ ਅਦਾਲਤਾਂ ਨੇ ਆਪਦੇ ਇਸੇ ਸਿਸਟਮ ਦੇ ਰਾਹੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਕਿਉਂ ਦਿੱਤੀਆਂ ਜੇ ਬਿਲਕੁਲ ਠੀਕ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰੇ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹਦੇ ਬਾਰੇ ਚਰਚਾ ਕਰਦੇ ਸੀਗੇ, ਤੇ ਅੱਜ ਵੀ ਉਸੇ ਮਸਲੇ ਬਾਰੇ ਹੋਰ ਚਰਚਾ ਜਿਹੜੀ ਆ ਉਹ ਕਰਨਾ ਲੱਗਦਾ ਜ਼ਰੂਰੀ ਹੈ। ਗੱਲ ਇਹ ਆ ਕਿ ਪਿਛਲੇ ਕੁਝ ਦਿਨਾਂ ਤੋਂ ਆਲੇ ਦੁਆਲੇ ਚੋਂ, ਕੁਝ ਪੱਤਰਕਾਰ ਭਾਈਚਾਰੇ ਚੋਂ, ਕੁਝ ਅਫਸਰਸ਼ਾਹੀ ਤੋਂ, ਅੱਡ-ਅੱਡ ਸਰੋਤਾਂ ਤੋਂ ਜਿਹੜੇ ਇਨਪੁਟਸ ਮਿਲ ਰਹੇ ਆ ਜਾਂ ਜਿਹੜੀਆਂ ਗੱਲਾਂ ਬਾਤਾਂ ਸਾਡੇ ਤੱਕ ਪਹੁੰਚ ਰਹੀਆਂ ਨੇ, ਉਹਦੇ ਅਨੁਸਾਰ ਇਹ ਕਹਿਣਾ ਬੜਾ ਜ਼ਰੂਰੀ ਆ, ਜਿਵੇਂ ਵਾਰਨਿੰਗ, ਚੇਤਾਵਨੀ ਹੁੰਦੀ ਆ ਕਿ ਪੰਜਾਬ ਦੇ ਲਈ ਆਉਣ ਵਾਲੇ ਦਿਨ ਕੋਈ ਬਹੁਤੇ ਚੰਗੇ ਨਹੀਂ, ਪੰਥ ਲਈ ਆਉਣ ਵਾਲੇ ਦਿਨ ਕੋਈ ਬਹੁਤੇ ਵਧੀਆ ਨਹੀਂ। ਵੈਸੇ ਤਾਂ ਜਿਵੇਂ ਕਹਿੰਦੇ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਪਰ ਹੁਣ ਇੱਕ ਵਾਰੀ ਫੇਰ ਇਉਂ ਮਾਹੌਲ ਬਣਾਇਆ ਜਾ ਰਿਹਾ ਵੀ ਪੰਜਾਬ ਦੀ ਸਿੱਖ ਜਵਾਨੀ ਆ, ਜਿਹੜੀ ਸਿੱਖਾਂ ਦੀ ਨਸਲਕੁਸ਼ੀ ਆ, ਜਿਹੜੀ ਉਹਦੀ ਅਗਲੀ ਜਿਹੜੀ ਦੌਰ ਆ, ਅਗਲਾ ਜਿਹੜਾ ਉਹਦਾ ਦੌਰ ਆ ਵੀ ਉਹ ਹੁਣ ਸ਼ੁਰੂ ਕਰਨਾ ਹੈ। ਹੁਣ ਪੰਜਾਬ ਨੇ ਪਿਛਲੇ ਦੌਰ ਵਿੱਚ ਹਥਿਆਰਬੰਦ ਹੋ ਕੇ ਇੱਕ ਸੰਘਰਸ਼ ਲੜਿਆ। ਉਸ ਸੰਘਰਸ਼ ਦੇ ਮੁੱਦੇ ਤੇ ਉਸ ਸੰਘਰਸ਼ ਦਾ ਏਜੰਡਾ ਬਿਲਕੁਲ ਸਪਸ਼ਟ ਤੌਰ ਤੇ ਠੀਕ ਸੀ, ਹੱਕ ਬਨਾਰਬ ਸੀ, ਸਭ ਕੁਝ ਠੀਕ ਸੀ। ਪਰ ਇਸ ਗੱਲ ਨੂੰ ਟੈਰੋਰਿਜ਼ਮ ਕਹਿ ਕੇ, ਅੱਤਵਾਦ ਕਹਿ ਕੇ ਜਿਸ ਤਰੀਕੇ ਨਾਲ ਸਿੱਖਾਂ ਦਾ ਘਾਣ ਕੀਤਾ ਗਿਆ, ਜਿਹੜੇ ਮੁੱਦੇ ਇਸ ਸੰਘਰਸ਼ ਤੋਂ ਪਹਿਲਾਂ ਸੀ ਕਿ ਜੀ ਅਨੰਦਪੁਰ ਦਾ ਮਤਾ ਆ, ਜਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਆ, ਜਾਂ ਪੰਥ ਅਤੇ ਪੰਜਾਬ ਦੇ ਹੱਕ ਨੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੀ ਸਾਡੇ ਹੱਕ ਨੇ, ਅਕਾਲੀ ਆਗੂ ਕਹਿੰਦੇ ਸਾਡੀਆਂ ਮੰਗਾਂ ਨੇ। ਉਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਮੱਦੇ ਨਜ਼ਰ ਧਰਮ ਯੁੱਧ ਮੋਰਚਾ ਚੱਲਦਾ ਸੀ, ਤੇ ਧਰਮ ਯੁੱਧ ਮੋਰਚੇ ਦੇ ਦੌਰਾਨ ਬਾਰ-ਬਾਰ ਸੰਤ ਭਿੰਡਰਾਂ ਵਾਲਿਆਂ ਨੂੰ ਜਦੋਂ ਪੁੱਛਿਆ ਜਾਂਦਾ ਸੀ ਤਾਂ ਉਹ ਠੋਕ ਵਜਾ ਕੇ ਕਹਿੰਦੇ ਸੀਗੇ ਵੀ ਅਸੀਂ ਅਜੇ ਖਾਲਿਸਤਾਨ ਬਾਰੇ ਜਿਹੜੀ ਗੱਲ ਜਦੋਂ ਉਹਨਾਂ ਨੂੰ ਪੁੱਛਦੇ ਸੀ, ਉਹ ਕਹਿੰਦੇ ਸੀ ਅਜੇ ਮੈਂ ਮੰਗਦਾ ਤਾਂ ਨਹੀਂ, ਪਰ ਜੇ ਦੇਣਗੇ ਤਾਂ ਮੈਨੂੰ ਇਨਕਾਰ ਕੋਈ ਨਹੀਂ। ਦੂਜੀ ਗੱਲ ਉਹ ਕਹਿ ਦਿੰਦੇ ਸੀਗੇ ਕਿ ਜਿਵੇਂ ਮੱਕਿਓਂ ਪਰੇ ਮੁਸਲਮਾਨ ਲਈ ਉਜਾੜ ਆ, ਉਵੇਂ ਦਰਬਾਰ ਸਾਹਿਬ ਤੋਂ ਪਰੇ ਸਿੱਖ ਲਈ ਉਜਾੜ ਹੈ। ਕਿਉਂਕਿ ਜਦੋਂ ਪੱਤਰਕਾਰਾਂ ਨੇ ਪੁੱਛਣਾ ਵੀ ਸੰਤ ਜੀ ਸੁਣਿਆ ਇੱਥੇ ਸਰਕਾਰ ਫੌਜ ਚਾੜ ਸਕਦੀ ਆ, ਇੱਥੇ ਹਮਲਾ ਹੋ ਸਕਦਾ, ਤਾਂ ਸੰਤ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਵੀ ਫਿਰ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਨਾ, ਸਮਝ ਲਓ ਫਿਰ ਖਾਲਿਸਤਾਨ ਦੀ ਨੀਂਹ ਰੱਖੀ। ਇਹ ਹੁਣ ਇੰਡੀਅਨ ਸਟੇਟ ਸਿਸਟਮ ਨੇ ਸੋਚਣਾ ਸੀਗਾ ਕਿ ਸਿੱਖਾਂ ਦੇ ਹੱਕਾਂ ਦੀ ਗੱਲ, ਪੰਥ ਅਤੇ ਪੰਜਾਬ ਦੀ ਗੱਲ ਕਰਨ ਵਾਲੇ ਇਸ ਮੋਰਚੇ ਦੀ, ਇਸ ਲੀਡਰਸ਼ਿਪ ਨੂੰ ਕਾਇਲ ਕਰਕੇ ਇਸ ਮੋਰਚੇ ਦਾ ਕੋਈ ਚੰਗਾ ਸਖਾਵਾ ਜਿਹੜਾ ਮੋੜ ਆ ਉਹ ਦੇਣਾ। ਕਿਉਂਕਿ ਜਿਹੜੇ ਮਸਲੇ ਉੱਭਰ ਚੁੱਕੇ ਆ ਹੁਣ, ਇਹ ਨਹੀਂ ਹੋ ਸਕਦਾ ਕਿ ਇਹ ਲੋਕ ਬਿਨਾਂ ਕਿਸੇ ਗੱਲ ਤੋਂ ਘਰਾਂ ਨੂੰ ਮੁੜ ਜਾਣ। ਇਹਨਾਂ ਨੂੰ ਕੁਛ ਨਾ ਕੁਛ ਦੀ ਝੋਲੀ ਪਾ ਕੇ ਫਿਰ ਇਹਨਾਂ ਨੂੰ ਸੰਤੁਸ਼ਟ ਕਰਾਉਣਾ ਪਊ। ਤੇ ਇਹ ਗੱਲ ਜਦੋਂ
ਅਕਾਲੀ ਲੀਡਰਸ਼ਿਪ ਨੂੰ ਮਨਾ ਲਈ ਜਾਂਦੀ, ਸੰਤ ਭਿੰਡਰਾਂ ਨੂੰ ਮਨਾ ਲਈ ਜਾਂਦੀ, ਤਾਂ ਲਾਜ਼ਮੀ ਸੀ ਕਿ ਫਿਰ ਜੂਨ 84 ਨਹੀਂ ਸੀ ਵਾਪਰਨਾ। ਪਰ ਜਿਹੜੀ ਦੂਜੀ ਧਿਰ ਸੀ, ਹਕੂਮਤੀ ਧਿਰ ਸੀ, ਉਹਦੇ ਲਈ ਸੀਗਾ ਕਿ ਅਸੀਂ ਇਹਨਾਂ ਹੱਕਾਂ ਜਾਂ ਇਹਨਾਂ ਮੰਗਾਂ ਦੇ ਨਾਂ ਦੇ ਉੱਤੇ ਇਹਨਾਂ ਦਾ ਇਸ ਤਰ੍ਹਾਂ ਦਾ ਧਰਮ ਯੁੱਧ ਮੋਰਚਾ ਪ੍ਰਵਾਨ ਨਹੀਂ ਸਾਨੂੰ, ਅਸੀਂ ਤਾਂ ਕੁਝ ਹੋਰ ਕਰਾਂਗੇ। ਸੋ ਉਹਨਾਂ ਨੇ ਜੂਨ 84 ਤੇ ਫਿਰ ਨਵੰਬਰ 84 ਜੋ ਕੁਝ ਬਾਅਦ ਵਿੱਚ ਆਪਣੇ ਸਾਹਮਣੇ ਆਇਆ, ਆਪਰੇਸ਼ਨ ਬਲੂ ਸਟਾਰ ਦਾ ਇੱਕ ਨਾਂ ਸੀ ਜਿਹੜਾ ਦੁਸ਼ਮਣ ਨੇ ਰੱਖਿਆ, ਫਿਰ ਆਪਰੇਸ਼ਨ ਬੁੱਢ-ਰੋਜ਼, ਆਪਰੇਸ਼ਨ ਸ਼ਾਂਤੀ ਦੀ ਚਰਚਾ ਸਭ ਤੋਂ ਜ਼ਿਆਦਾ ਹੋਈ ਹੈ, ਹੁਣ ਬਾਅਦ ਵਿੱਚ ਹੋਈ ਹੈ। ਭਾਵੇਂ ਪਹਿਲਾਂ ਉਹਨਾਂ ਦਿਨਾਂ ਦੇ ਵਿੱਚ ਇਸ ਗੱਲ ਦੀ ਚਰਚਾ ਘੱਟ ਸੀ, ਹੁਣ ਜਦੋਂ ਡਾਕਟਰ ਸੰਗਤ ਸਿੰਘ ਦੀ ਕਿਤਾਬ ਆ ਗਈ, ਕੁਝ ਹੋਰ ਸਰੋਤ ਆ ਗਏ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੰਦਰਾ ਗਾਂਧੀ ਨੇ ਇਹ ਸੋਚਿਆ ਸੀ ਕਿ ਜਿਵੇਂ ਜੂਨ 84 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨਾਂ ਦੇ ਵਿੱਚ, ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਦਿਨਾਂ ਵਿੱਚ ਜਦੋਂ ਸੰਗਤਾਂ ਗੁਰਧਾਮਾਂ 'ਚ ਜੁੜਦੀਆਂ ਨੇ, ਉਦੋਂ ਆਪਰੇਸ਼ਨ ਬਲੂ ਸਟਾਰ ਜਿਹੜਾ ਹੈਗਾ, ਜਿਹਨੂੰ ਦੁਸ਼ਮਣ ਆਪਰੇਸ਼ਨ ਬਲੂ ਸਟਾਰ ਕਹਿੰਦਾ, ਵੀ ਉਹ ਕਰਕੇ ਅਸੀਂ ਸਿੱਖਾਂ ਦੇ ਆਹੂ ਲਾਉਣੇ। ਉਵੇਂ ਦਾ ਇੱਕ ਨਵੰਬਰ 84 ਬਾਰੇ ਸੋਚ ਲਿਆ ਵੀ ਜਦੋਂ ਗੁਰੂ ਨਾਨਕ ਪ੍ਰਕਾਸ਼ ਪੁਰਬ ਹੁੰਦਾ, ਨਵੰਬਰ ਦੇ ਮਹੀਨੇ 'ਚ ਸੀਗਾ ਉਸ ਸਾਲ, ਵੀ ਉਦੋਂ ਗੁਰਦੁਆਰਿਆਂ 'ਚ ਸਿੱਖ ਹੋਣਗੇ, ਇੱਕਦਮ ਕੋਈ ਇਹੋ ਜਿਹੀਆਂ ਅਫਵਾਹਾਂ ਫੈਲਾ ਕੇ ਕੁਛ ਇਹੋ ਜਿਹਾ ਕਰ ਕਰਾ ਕੇ ਸਿੱਖਾਂ ਦਾ ਜਿਹੜਾ ਹੈਗਾ ਘਾਣ ਆ ਉਹ ਸਾਰੇ ਭਾਰਤ ਵਿੱਚ ਹੋਊਗਾ। ਪਰ ਉਦੋਂ ਪਹਿਲਾਂ ਹੀ ਇਹ ਗੱਲ ਕਿਸੇ ਤਰੀਕੇ ਨਾਲ ਕਿਸੇ ਚੰਗੇ ਲੋਕਾਂ ਤੱਕ ਪਹੁੰਚ ਗਈ। ਉਹਨਾਂ ਨੇ ਸਰਦਾਰ ਬੇਅੰਤ ਸਿੰਘ ਵਰਗੇ ਗੁਰਸਿੱਖਾਂ ਤੱਕ ਰੋਪੜ ਦੀ ਕਰਤੀ, ਜਿਹੜੇ ਇੰਦਰਾ ਦੀ ਜਿਹੜੀ ਉਹਨਾਂ ਦੇ ਬਾਡੀਗਾਰਡ ਸੀ, ਤੇ ਉਹਨਾਂ ਨੇ ਇਹ ਤੋਂ ਪਹਿਲਾਂ ਕਿ ਉਹ ਪੂਰੀ ਤਿਆਰੀ ਨਾਲ ਹੱਲਾ ਕਰਨ ਜੋਗੇ ਹੁੰਦੀ ਕਾਂਗਰਸ, ਉਦੋਂ ਪਹਿਲਾਂ ਹੀ ਉਹਦਾ ਕੰਡਾ ਕੱਢਤਾ। ਤੇ ਜੇਕਰ ਹੁਣ ਤੱਕ ਇਹ ਗੱਲ ਚੱਲਦੀ ਆ ਵੀ ਜੇ ਕਿਤੇ ਪੂਰੀ ਤਿਆਰੀ ਕਰਨ ਦਾ ਮੌਕਾ ਮਿਲ ਜਾਂਦਾ ਤੇ ਫਿਰ ਕਿੱਡਾ ਘਾਣ ਹੋਣਾ ਸੀ, ਜਦੋਂ ਕਿ ਹੁਣ ਵੀ ਐਡੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਔਰ ਬਹੁਤ ਬੇਦਰਦੀ ਦੇ ਨਾਲ ਸਿੱਖਾਂ ਦਾ ਜਿਹੜਾ ਹੈਗਾ ਕਤਲੇਆਮ ਉਹ ਕੀਤਾ ਗਿਆ। ਸੋ ਜਿਹੜੀ ਇੰਡੀਅਨ ਸਟੇਟ ਸਿਸਟਮ ਦੀ ਇਹ ਨੀਤੀ ਸੀਗੀ ਕਿ ਸਿੱਖਾਂ ਦੇ ਬਣਦੇ ਹੱਕ ਨਹੀਂ ਦੇਣੇ, ਉਲਟਾ ਸਿੱਖਾਂ ਦਾ ਘਾਣ ਕਰਨਾ, ਇਸੇ ਘਾਣ ਦੇ ਚੱਲਦਿਆਂ ਸਿੱਖਾਂ ਦੇ ਬੱਚਿਆਂ ਕੋਲ, ਸਿੱਖ ਨੌਜਵਾਨਾਂ ਕੋਲ ਕੋਈ ਅਲਟਰਨੇਟਿਵ ਨਹੀਂ ਰਹਿਣ ਦਿੱਤਾ ਗਿਆ ਕਿ ਉਹ ਆਪਦੀਆਂ ਜਾਨਾਂ ਬਚਾਉਣ ਲਈ ਕੁਝ ਕਰਨ। ਹੁਣ ਜਦੋਂ ਹਰੇਕ ਪਿੰਡ 'ਚ, ਹਰ ਇਲਾਕੇ 'ਚ ਇਹ ਗੱਲ ਫੈਲੀ ਕਿ ਜੀ 15 ਤੋਂ 35 ਸਾਲ ਤੱਕ ਦੇ ਬੰਦਿਆਂ ਨੂੰ ਫੜੀ ਜਾਂਦੇ ਆ, ਮਾਰੀ ਜਾਂਦੇ ਆ, ਤਾਂ ਲੋਕ ਜਿਹੜੇ ਆ ਉਹ ਕਿਸੇ ਪਾਸੇ ਨੂੰ ਭੱਜਣਾ ਹੀ ਸੀਗਾ। ਲੋਕਾਂ ਨੇ ਆਪਦੇ ਪੁੱਤਾਂ ਨੂੰ ਖੁਦ ਕਿਹਾ ਵੀ ਪੁੱਤਾਂ ਦੀ ਜਾਨ ਬਚਾਓ, ਤਾਂ ਬਹੁਤ ਸਾਰੇ ਫਿਰ ਬਾਰਡਰ ਕ੍ਰਾਸ ਕਰਕੇ ਪਾਕਿਸਤਾਨ ਚਲੇ ਗਏ। ਤੇ ਇਹ ਜਿਹੜੇ ਪਾਕਿਸਤਾਨ ਗਏ, ਉਹਨਾਂ ਦਾ ਨਾਂ ਲੈ ਲੈ ਕੇ ਫਿਰ ਇੰਡੀਆ ਵਾਲੇ ਪਿੱਟਣ ਲੱਗ ਪਏ ਵੀ ਉੱਥੇ ਟ੍ਰੇਨਿੰਗ ਦਿੰਦੇ ਆ, ਉੱਥੇ ਫਲਾਨਾ ਹੁੰਦਾ, ਜੇ ਹੁੰਦਾ, ਉਹ ਹੁੰਦਾ। ਪਾਕਿਸਤਾਨ ਦੇ ਵਿੱਚ ਕੀ ਹੋਇਆ, ਕਿਵੇਂ ਹੋਇਆ, ਇਹਦੇ ਬਾਰੇ ਜਸਵੰਤ ਸਿੰਘ ਆਜ਼ਾਦ ਨਾਂ ਦੇ ਇੱਕ ਭਰਾ ਨੇ ਕਿਤਾਬ ਲਿਖੀ ਆ ਕਿ 1984 ਦੇ ਵਿੱਚ ਪਾਕਿਸਤਾਨ ਗਏ ਸਿੰਘਾਂ ਨਾਲ ਕੀ ਬੀਤੀ। ਖੈਰ ਉਹ ਸਾਰੀ ਉੱਥੇ ਗੱਲਬਾਤ, ਪਾਕਿਸਤਾਨ ਦਾ ਜਿਹੜਾ ਦਹਾਈ ਪਾ ਕੇ ਸਿੱਖਾਂ ਨੂੰ ਪਾਕਿਸਤਾਨ ਦੇ ਸਾਥੀ ਬਣਾ ਕੇ, ਸਿੱਖਾਂ ਨੂੰ ਖਾਲਿਸਤਾਨ ਅਤੇ ਪਾਕਿਸਤਾਨ ਦੇ ਏਜੰਡੇ ਦੀ ਗੱਲ ਕਰਕੇ ਜਿਸ ਤਰੀਕੇ ਨਾਲ ਫਿਰ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ, ਖਾੜਕੂਵਾਦ ਨੂੰ ਦਬਾਉਣ ਦੇ ਨਾਂ ਹੇਠ ਜਿਵੇਂ ਸਿੱਖਾਂ ਦਾ ਘਾਣ ਕੀਤਾ ਗਿਆ, ਲਾਵਾਰਸ ਲਾਸ਼ਾਂ ਦਾ ਸਾਰਾ ਕੁਝ ਆਪਣੇ ਸਾਹਮਣੇ ਹੈ। ਜੇ ਇਹ ਸਾਰਾ ਕੁਝ ਜੋ ਇੰਡੀਆ ਨੇ ਕੀਤਾ ਜਾਂ ਕਰਵਾਇਆ ਉਹ ਠੀਕ ਸੀ, ਤਾਂ ਫਿਰ ਭਾਰਤੀ ਅਦਾਲਤਾਂ ਨੇ ਆਪਦੇ ਇਸੇ ਸਿਸਟਮ ਦੇ ਰਾਹੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਕਿਉਂ ਦਿੱਤੀਆਂ ਜੇ ਬਿਲਕੁਲ ਠੀਕ ਸੀ। ਇਹਦਾ ਮਤਲਬ ਇਹ ਆ, ਜਦੋਂ ਮੈਂ KPS ਗੱਲ ਪੰਜਾਬ ਦਾ ਬੁੱਚੜ ਕਿਤਾਬ ਲਿਖੀ, ਉਹਦੇ ਵਿੱਚ ਮੈਂ ਉਹ ਲਿਸਟਾਂ ਛਾਪੀਆਂ ਸੀ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਹੋਈਆਂ, ਜਿਨ੍ਹਾਂ ਦੇ ਅਹੁਦੇ ਖੁੱਸੇ ਜਾਂ ਜਿਨ੍ਹਾਂ ਨੂੰ ਜੁਰਮਾਨੇ ਹੋਏ, ਔਰ ਉਹ ਸਾਰੇ ਦੇ ਸਾਰੇ ਅਫਸਰ ਜਿਹੜੇ ਆ ਉਹ ਕੁੱਲ ਮਿਲਾ ਕੇ 500 ਦੇ ਲਾਗੇ ਚਾਗੇ ਇਹੋ ਜਿਹਾ ਅਫਸਰ ਆ ਜਿਹਨੇ ਪੰਜਾਬ ਦੇ ਵਿੱਚ ਏਡਾ ਭਾਰੀ ਕਤਲੇਆਮ ਕੀਤਾ ਤੇ ਕਰਵਾਇਆ, ਔਰ ਉਹਨਾਂ ਨੂੰ ਇਸ ਕਤਲੇਆਮ ਦੇ ਲਈ ਉਹਨਾਂ ਨੂੰ ਸਜ਼ਾਵਾਂ ਅਦਾਲਤਾਂ ਨੇ ਦਿੱਤੀਆਂ, ਇਸੇ ਭਾਰਤੀ ਸਿਸਟਮ ਦੀਆਂ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ। ਤੋਂ ਇਹ ਜਿਹੜਾ ਕਤਲੇਆਮ ਕੀਤਾ ਤੇ ਕਰਵਾਇਆ ਬਿਲਕੁਲ ਉਹ ਧੱਕਾ ਜ਼ੁਲਮ ਸੀਗਾ, ਤੇ ਉਹ ਜ਼ੁਲਮ ਦਾ ਜਿਹੜਾ ਹੈਗਾ ਲੇਖਾ ਜੋਖਾ ਅਜੇ ਪੂਰੀ ਤਰ੍ਹਾਂ ਹੋਇਆ ਨਹੀਂ। ਬਹੁਤ ਵੱਡੀ ਗਿਣਤੀ ਵਿੱਚ ਅੱਜ ਵੀ ਲੋਕ ਕਲਪਦੇ ਆ, ਜਾਣਦੇ ਵੀ ਨੇ, ਗਵਾਹੀਆਂ ਵੀ ਨੇ, ਸਬੂਤ ਵੀ ਨੇ, ਪਰ ਜਿਹੜੀਆਂ ਇੱਥੇ ਸਿਆਸੀ ਧਿਰਾਂ ਨੇ, ਜੇ ਬਾਦਲ ਦਾ ਰਾਜ ਆ ਤਾਂ ਬਾਦਲ ਨੇ, ਜੇ ਕਾਂਗਰਸ ਦਾ ਰਾਜ ਆ ਤਾਂ ਕਾਂਗਰਸ ਨੇ, ਉਹਨਾਂ ਜ਼ਾਲਮ ਬੁੱਚੜ ਅਤੇ ਘਟੀਆ ਪੁਲਿਸ ਅਫਸਰਾਂ ਦਾ ਸਾਥ ਦੇਣਾ ਹੁੰਦਾ ਜਿਨ੍ਹਾਂ ਨੇ ਸਾਡਾ ਘਾਣ ਕੀਤਾ ਤੇ ਕਰਵਾਇਆ। ਖੈਰ ਜਿਹੜੀ ਅੱਜ ਦੀ ਗੱਲ ਆ, ਜਿਵੇਂ 1984 ਵਿੱਚ ਉਸ ਵੇਲੇ ਦੀ ਜਵਾਨੀ ਕੋਲੇ ਕੋਈ ਬਹੁਤਾ ਬਦਲ ਨਹੀਂ ਸੀ ਰਹਿਣ ਦਿੱਤਾ ਗਿਆ,
ਹੁਣ भी इहो जिहा माहौल जिहड़ा हैगा इंडियन स्टेट सिस्टम ਵੱਲੋਂ बनाया जा रहा। कुल मिला के 10,000 पंजाब के सिखां की इस तरीके नाल लिस्टिंग की गई है, ਜਿਹੜੇ पंथ का दर्द रखते आ, ਜਿਹੜੇ सिक्खी की चढ़ती कला लोचते आ, जिन्हां दे बाहर अंदर सोशल मीडिया राही ਜਾਂ ਹੋਰ ढंग तरीकों नाल संपर्क ने, ते जदों भी कोई कौम का मसला हुंदा ਉਹ ਸਾਰੇ ਆਪੋ ਆਪਣੇ तौर के उत्ते ਜਾਂ कौमी तौर के उत्ते कोई ना कोई गलबात करते कराउंदे। इन्हां सारिਆਂ ਦੇ ਉੱਤੇ एक दबाव बनाउण लई, उन्हां नूं ढक के कंध ना लाउण लई, उन्हां नूं सिस्टम तो बागीकरण कराउण दे लई एक जिस तरीके का माहौल बनता जा रहा वो सामने आ कि जिवें पहला NIA राही हल्ला बोलिया गया सी कि आओ जी तुहानूं पैसे बाहरों आए आ, तुसीं आके आ दसो वो दसो, इवें ही जिवें एक बारी हल्ला बोलिया सी भी UAPA फलाने ते लग गया, UAPA फलाने ते लग गया, उवें जिहड़ा ED राही जिवें सुखपाल सिंह खਹਿਰੇ नूं टंगिया गया, इवें होर बहुत सारे लोकां नूं आउण वाले दिनां दे विच तंग परेशान करन कराउण दा जिहड़ा एजेंडा है और जलील करन दा एजेंडा जिहड़ा है भी बंदे नूं एवें घेर लो कि तैनूं पैसे आए सी, ये टैरर फंडिंग आ। सो सिखां दे विच आउण वाले दिनां दे विच इस तरीके दी एक दहशत दी लहर फैला देनी कि जी इत्थे तां बड़ी वड्डी गिणती विच करोड़ां अरबां रुपये पिछले सालां च आ गए और ये टैरोरिज्म जिहड़ी आ ਉਹਨੂੰ ਵਧਾਉਣ ਦੇ ਲਈ आए ने, ये टैरर फंडिंग आ। ਜਦੋਂ कि आपां नूं सब नूं पता कि चाहे किसान संघर्ष ਚੱਲਿਆ ਤਾਂ ਬਾਹਰ ਅੰਦਰ ਬੈਠੇ ਲੋਕਾਂ ਨੇ ਕਿਹਾ ਕਿ ਯਾਰ ਸਾਡੇ ਪਿੰਡੋਂ ਟਰਾਲੀ ਜਾਣੀ ਆ ਤੇ ਆਹ ਲਓ ਮੈਂ 20,000 50,000 ਭੇਜਦਾ, ਪਿੰਡ ਦੀ ਸੰਗਤ ਜਿਹੜੀ ਆ ਉੱਥੇ ਗੁਰੂ ਘਰ ਲੰਗਰ ਲਾਵੇ ਜਾਂ ਆਨੰਦਪੁਰ ਸਾਹਿਬ ਦਾ ਪ੍ਰੋਗਰਾਮ ਆ ਜਾਂ ਕੋਈ ਹੋਰ ਪ੍ਰੋਗਰਾਮ ਆ ਜਾਂ ਪਿੰਡਾਂ ਦੇ ਵਿੱਚ ਜਿਹੜੇ ਸਿੱਖ ਸੰਘਰਸ਼ ਨਾਲ ਖਾੜਕੂਬਾਦ ਦੇ ਦੌਰਾਨ ਹਕੂਮਤ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਜਿਹੜੇ ਲੋਕ ਹੋਏ ਨੇ, ਜਿਹੜੇ ਵਿਕਟਮ ਨੇ ਇਸ ਸਿਸਟਮ ਦੇ ਜ਼ੁਲਮਾਂ ਦਾ, ਉਹ ਸ਼ਹੀਦ ਹੋਏ ਸਿੰਘਾਂ ਦੀਆਂ ਕਿਸੇ ਦੀ ਮਾਂ ਆ, ਉਹਦਾ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਵੱਡੀ ਉਮਰ ਆ, ਜੇ ਉਹਦਾ ਪੁੱਤ ਹੁੰਦਾ ਉਹ ਕਰਵਾਉਂਦਾ। ਪਰ ਅੱਜ ਜੇ ਕਿਸੇ ਸਿੱਖ ਸੰਸਥਾ ਨੇ ਜਾਂ ਕਿਸੇ ਸਿੱਖ ਭਰਾ ਨੇ ਬਾਹਰੋਂ ਮਾਇਆ ਭੇਜ ਦਿੱਤੀ ਤੇ ਉਹ ਜਿਸ ਬੰਦੇ ਨੇ ਪੈਸੇ ਲੈ ਕੇ ਉਹਦਾ ਇਲਾਜ ਕਰਾਇਆ ਉਹਨੂੰ ਟੰਗ ਲਓ, ਹਾਂਜੀ ਵੀ ਤੈਨੂੰ ਤਾਂ ਬਾਹਰੋਂ ਟੈਰਰ, ਤੂੰ ਕਿੱਥੇ ਜੀ ਇਲਾਜ ਕਰਾਇਆ, ਸਾਨੂੰ ਇਹਦੀਆਂ ਲਿਆ ਕੇ ਦੇ ਸਬੂਤ ਦੇ, ਫਲਾਨ ਕਰ ਉਹ ਕਰ। ਜਾਂ ਕਿਸੇ ਦੇ ਵਿਆਹ ਸ਼ਾਦੀ ਆ ਕਿਸੇ ਸਿੱਖ ਸੰਘਰਸ਼ ਨਾਲ ਸੰਬੰਧਿਤ, ਉਹਦੇ ਬੱਚੀ ਦੇ ਵਿਆਹ ਮੌਕੇ ਜੇ ਕਿਸੇ ਨੇ ਮਾਇਆ ਬਾਹਰੋਂ ਅੰਦਰੋਂ ਭੇਜਤੀ, ਨਾਲੇ ਤਾਂ ਇੱਥੇ ਉਹਨੂੰ ਟੰਗ ਲਓ, ਚੱਕ ਦੋ ਜਿਹੜਾ ਇੱਥੇ ਜਿਹਨੇ ਮਾਇਆ ਖਰਚ ਕੇ ਉਹ ਸ਼ਾਦੀ ਵਿਆਹ ਕਰਾਇਆ, ਨਾਲੇ ਜਿਹੜੇ ਜਿਨ੍ਹਾਂ ਨੇ ਬਾਹਰੋਂ ਯੋਗਦਾਨ ਪਾਇਆ ਵੀ ਤੈਨੂੰ ਆਹ ਲਿਆ ਵੈਸਟਰਨ ਯੂਨੀਅਨ ਦੀਆਂ ਰਸੀਦਾਂ ਆਹ ਦਿਖਾ, ਤੈਨੂੰ ਇਹ ਪੈਸੇ ਕਾਹਤੋਂ ਭੇਜੇ, ਤੂੰ ਉਹਨੂੰ ਜਾਣਦਾ ਤੱਕ ਨਹੀਂ। ਉਹ ਗਾਂਹ ਵਾਲਾ ਕਹਿੰਦਾ ਜੀ ਮੈਂ ਤਾਂ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਲਿਖਤਾ ਸੀ ਕਿ ਫਲਾਨਾ ਸਿੰਘ ਸ਼ਹੀਦ ਹੋਇਆ ਸੀ ਕੌਮ ਲਈ, ਉਹਦੀ ਬੇਟੀ ਦਾ ਜਿਹੜਾ ਹੈਗਾ ਆਨੰਦ ਕਾਰਜ ਆ, ਤੇ ਜਿਹੜੇ ਭੈਣ ਭਰਾ ਇਹ 'ਚ ਯੋਗਦਾਨ ਪਾਉਣਾ ਚਾਹੁੰਦੇ ਆ ਤੇ ਜਿਨ੍ਹਾਂ ਭਰਾਵਾਂ ਨੇ ਮਾਇਆ ਭੇਜੀ ਉਹ ਮੈਂ ਪੈਸੇ ਕਢਾ ਕੇ ਪਰਿਵਾਰ ਤੇ ਖਰਚਤੇ। ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਇਹ ਟੈਰਰ ਫੰਡਿੰਗ ਆ। ਇਵੇਂ ਹੀ ਜੇ ਕਿਸੇ ਦੇ ਸਿੱਖ ਸੰਘਰਸ਼ ਦੇ ਸ਼ਹੀਦ ਪਰਿਵਾਰ ਦੇ ਬੱਚਿਆਂ ਨੂੰ ਫੀਸ ਭਰਤੀ ਜਾਂ ਆਈਲੈਟਸ ਲਈ ਕੋਈ ਸਾਥ ਸਹਿਯੋਗ ਦੇਤਾ ਵੀ ਆਈਲੈਟਸ ਕਰ ਲਾ, ਕੁੜੀ ਸ਼ਾਇਦ ਬਾਹਰ ਚਲੀ ਜਾਵੇ, ਕੋਈ ਚੱਜ ਹਾਲ ਦੀ ਲਾਈਫ ਬਣ ਜੇ, ਚਲੋ ਬੀਤੇ ਦੌਰ 'ਚ ਪਰਿਵਾਰ ਨੇ ਬੜਾ ਕਸ਼ਟ ਝੱਲਿਆ, ਜਾਂ ਹੋਰ ਆਮ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਕਿਸੇ ਨੇ ਬਾਂਹ ਫੜ ਲਈ, ਕਿਸੇ ਨੂੰ ਮਕਾਨ ਦਾ ਛੱਤ ਪਾਉਣ ਲਈ 4 ਪੈਸੇ ਭੇਜਤੇ, ਜਾਂ ਕਿਸੇ ਨੇ ਕਿਸੇ ਨੂੰ ਹੋਰ ਤਰੀਕੇ ਨਾਲ ਬਿਮਾਰੀ ਠਮਾਰੀ ਮੌਕੇ 4 ਪੈਸੇ ਭੇਜਤੇ। तो ਜਿਹੜਾ ਸਾਡੇ ਭਾਈਚਾਰੇ ਦਾ ਇਹ ਅਸੂਲ ਆ, ਸਿਧਾਂਤ ਆ ਕਿ ਇੱਕ ਦੂਜੇ ਦੀ ਆਪਾਂ ਬਾਂਹ ਫੜਨੀ ਆ, ਲੋੜਵੰਦ ਨੂੰ ਆਪਾਂ ਸਾਥ ਸਹਿਯੋਗ ਦੇਣਾ। ਸੋ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਜੋ ਬੀਤੇ ਦੌਰ ਦੇ ਵਿੱਚ ਬਾਹਰੋਂ ਮਾਇਆ ਭੇਜੀ ਗਈ ਆ ਉਹਨੂੰ ਨਿਸ਼ਾਨਾ ਬਣਾ ਕੇ ਸਾਰੇ ਦੇ ਸਾਰੇ ਲੋਕਾਂ ਨੂੰ ਟੈਰਰਿਸਟ ਬਣਾਉਣ ਦੇ ਲਈ, ਗਰਦਾਨਣ ਦੇ ਲਈ, ਇਹਨੂੰ ਸਾਰੇ ਨੂੰ ਟੈਰਰ ਫੰਡਿੰਗ ਦਾ ਰੂਪ ਦੇ ਕੇ ਇੱਕ ਹੱਲਾ ਬੋਲਣ ਦੀ ਤਿਆਰੀ ਜਿਹੜੀ ਆ ਉਹ ਜਾਪਦੀ ਆ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਹੁਣ ਸਮਲਿੰਗ ਕੀਤੀ ਜਾ ਰਹੀ ਆ। ਤੇ ਜਿਨ੍ਹਾਂ ਨੇ ਉਦੋਂ ਮਾਇਆ ਭੇਜੀ, ਜਿਹਦਾ ਕਿਸੇ ਦਾ ਰਿਕਾਰਡ ਲੱਭ ਜਾਂਦਾ ਵੈਸਟਰਨ ਯੂਨੀਅਨ ਰਾਹੀਂ, ਮਨੀਗ੍ਰਾਮ ਰਾਹੀਂ ਬਾਹਰਲੇ ਮੁਲਕਾਂ 'ਚ ਬੈਠਿਆਂ ਦਾ, ਉਹਨਾਂ ਨੂੰ ਵੀ ਉਹਨਾਂ ਮੁਲਕਾਂ ਦੇ ਵਿੱਚ ਸਰਕਾਰਾਂ ਨੂੰ ਉਹਨਾਂ ਦੇ 9 ਨੰਬਰ ਦਿੱਤੇ ਜਾ ਰਹੇ ਨੇ, ਐਡਰੈਸ ਦਿੱਤੇ ਜਾ ਰਹੇ ਨੇ, ਔਰ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਸਾਰਾ ਕੰਮ ਖਰਾਬ ਕਰਨ ਦੇ ਲਈ ਕਿ ਉੱਥੋਂ ਦੇ ਸਟੇਟ ਸਿਸਟਮ, ਜੇ ਕੋਈ ਕੈਨੇਡਾ ਦਾ ਸਿੱਖ ਆ, ਜੋ ਉੱਥੋਂ ਦੇ ਸਟੇਟ ਸਿਸਟਮ ਨੂੰ ਉਹਦੇ ਖਿਲਾਫ ਭੜਕਾਇਆ ਜਾਵੇ ਕਿ ਇਹ ਤਾਂ ਬੜਾ ਖਤਰਨਾਕ ਬੰਦਾ, ਇਹ ਪੰਜਾਬ 'ਚ ਟੈਰਰਿਜ਼ਮ ਫੈਲਾਉਣ ਦੇ ਲਈ ਇੱਥੇ ਪੈਸੇ ਭੇਜਦਾ। ਤੇ ਉਹ ਹੁਣ ਉੱਥੋਂ ਦੀ ਸਰਕਾਰ ਜਿਹੜੀ ਹੈਗੀ ਆ ਉਹਦਾ ਕਿੰਨਾ ਕੁ ਅਸਰ ਲੈਂਦੀ ਆ, ਜਾਂ ਕਿਹੜੇ ਮੁਲਕ ਦੀ ਸਰਕਾਰ ਕਿੰਨਾ ਕੁ ਅਸਰ ਲੈਂਦੀ ਆ, ਤਾਂ ਵਾਹਿਗੁਰੂ ਜਾਣੇ।
पर इंडियन स्टेट सिस्टम ने पूरा पवाड़ा जिहड़ा हैगा वो खड़ा करन लई एक इहो जिहा माहौल सिरजण लई कि हरेक सिख जिहड़ा है ਉਹ दहशत जदा हो जाए, सिखा डरा देने की जी जिद वा कि सिखा के अंदर एक इहो जिहा खौफ पैदा करना कि हरेक परिवार जिहड़ा है वो आपदे बच्चे नूं इह कहे कि सिक्खी दी चढ़दी कला वालियां गल्लां छड्ड दे, पंथ दी जिहड़ी आ चढ़दी कला दी गल, कौम दी निगरी हुई अवस्था की गल भी तू भाई इत्थे आ कर, वो सारियां गल्लां नूं छड्ड आराम नाल आपदी रोटी पानी खा, जिवें कांग्रेस वाले सिख ने, जिवें बादल वाले सिख ने, जिवें आम सारे सियासी दलों नाल जुड़े हुए सिख ने भी साडे वल्लों सिक्खी मरे ते खपे, साडे वल्लों कुछ मर्जी हुंदा रहे, साडी तां साडी पार्टी दी नीति नाल साझ है जी, असीं तां किसी चक्कर च होर च पै के राजी, चाहे कोई इत्थे डेरे सरसे वाला कोई कमल कुट जे, चाहे कोई होर एंटी पंथक फोर्स आ जाए, इस तरीके का पंजाब जिहड़ा हैगा बना देण दे लई कि हरेक सिख नूं पंथक जिम्मेवारियां प्रति जिहड़े उहदे अंदर एक एक्साइटमेंट आउंदी है जदों कोई गल भी ये सारे लोकां नूं इस पासों हटाउणा, ते जिहड़े बाहर बैठे भैण भरा ने जदों उन्हां दे दिल दिमाग विच इह गल आ जाऊगी कि असीं इंडिया भी जाना हुंदा, सानूं उत्थे ज्ञान नूं ना कोई पंगा पा देण, जां इत्थे दी सरकार जिथे असीं बैठे आ इह ना सानूं कोई गलत मान लैण, तो ਉਹ ਵੀ ਬਾਹਰਲਿਆਂ ਨੂੰ ਵੀ ਡਰਾ ਲੈਣਾ ਤੇ ਇੱਥੋਂ ਵਾਲਿਆਂ ਨੂੰ ਵੀ ਡਰਾ ਲੈਣਾ। ਇਹ ਇੱਕ ਸੋਚ ਦੇ ਤਹਿਤ ਆਉਣ ਵਾਲੇ ਦਿਨਾਂ ਦੇ ਵਿੱਚ ਬੇਹੱਦ ਖਤਰਨਾਕ ਜਿਹੜੀ ਮੂਵ ਆ ਉਹਦੇ ਸਾਨੂੰ ਕੁਝ ਸ਼ੰਕੇ ਜਿਹੜੇ ਆ ਉਹ ਦਿਖ ਰਹੇ ਨੇ। ਕੁਝ ਸੀਨੀਅਰ ਜਾਂ ਇੱਧਰ ਉੱਧਰ ਬੈਠੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਦਾ ਵੀ ਮੰਨਣਾ ਇਹੀ ਆ ਕਿ 1981-82 ਵਾਂਗੂ ਮਾਹੌਲ ਜਿਹੜਾ ਹੈਗਾ ਬੜੀ ਇੱਕ ਜਿਵੇਂ ਕਹਿੰਦੇ ਆ ਤਕਨੀਕ ਦੇ ਨਾਲ ਸਿਰਜਿਆ ਜਾ ਰਿਹਾ ਕਿ ਸਿੱਖਾਂ ਦੇ ਮੁੰਡਿਆਂ ਕੋਲ ਕੋਈ ਅਲਟਰਨੇਟਿਵ ਨਾ ਰਹਿਣ ਦਿਓ, ਜਾਂ ਤਾਂ ਉਹਨਾਂ ਨੂੰ ਭਾਰਤ ਮਾਤਾ ਕੀ ਜੈ ਕਹਾਓ ਤੇ ਜੇ ਨਹੀਂ ਈਨ ਮੰਨਦੇ ਫਿਰ ਉਹਨਾਂ ਨੂੰ ਇੰਨਾ ਕੁ ਟੈਰੋਰਾਈਜ਼ ਕਰੋ, ਇੰਨਾ ਕੁ ਜਲੀਲ ਕਰੋ ਕਿ ਉਹ ਆਈਸੋਲੇਸ਼ਨ 'ਚ ਚਲੇ ਜਾਣ, ਸਮਾਜ ਵਿੱਚ ਵੱਖਰੇ ਬਿਲਕੁਲ ਦਿਖਣ ਤੇ ਉਹਨਾਂ ਦੇ ਉੱਤੇ ਕੋਈ ਫੇਥ ਨਾ ਕਰੇ, ਉਹਨਾਂ ਤੋਂ ਲੋਕ ਪਰਾਂ ਹਟਣ, ਕੋਈ ਉਹਨਾਂ ਦੀ ਸਾਖ ਨਾ ਹੋਵੇ ਤੇ ਉਹ ਜਿਹੜੇ ਲੋਕ ਨੇ ਉਹ ਇੱਕ ਦਿਨ ਇਸ ਗੱਲ ਲਈ ਕਲਪਣ ਸੰਤਾਪ ਭੋਗਣ ਮਨ ਦੇ ਵਿੱਚ ਕਿ ਅਸੀਂ ਕਿਹੜੇ ਰਾਹ ਤੁਰ ਪਏ, ਇਹ ਸਥਿਤੀ ਪੈਦਾ ਕਰਨੀ ਹੈ। ਤੇ ਇਹ ਗੱਲ ਜਦੋਂ ਆਪਾਂ ਕਰ ਰਹੇ ਹਾਂ ਉਸ ਮੌਕੇ ਇਹ ਜਰਾ ਸੋਚੋ ਵੀ ਜਦੋਂ ਸਿੱਖ ਜਗਤ ਲਈ, ਪੰਥ ਲਈ, ਕੌਮ ਲਈ ਸਮਰਪਿਤ ਜਿਹੜੇ ਗੁਰਸਿੱਖ ਪਿਆਰੇ ਆ ਉਹਨਾਂ ਸਾਰਿਆਂ ਨੂੰ ਜਦੋਂ ਇਸ ਤਰੀਕੇ ਨਾਲ ਢੱਕ ਕੇ ਕੰਧ ਨਾਲ ਲਾ ਦਿੱਤਾ ਜਾਊਗਾ, ਉਹਨਾਂ ਚੋਂ ਜ਼ਰੂਰ ਕੁਛ ਕੋਈ ਇਹੋ ਜਿਹਾ ਅੰਦਰ ਜਜ਼ਬਾ ਹੁੰਦਾ, ਬਾਗੀਪੁਣਾ ਅੰਦਰ ਆਉਂਦਾ, ਫਿਰ ਉਹ ਬੰਦਾ ਕਹਿੰਦਾ ਵੀ ਇਹਦੇ ਨਾਲੋਂ ਤਾਂ ਕੁਛ ਕਰਕੇ ਮਰੇ ਚੰਗੇ। ਇਹੀ ਸਰਕਾਰ ਚਾਹੁੰਦੀ ਆ ਕਿ ਸਿੱਖਾਂ ਨੂੰ ਧੱਕ ਧੁੱਕ ਕੇ ਕਿਸੇ ਤਰੀਕੇ ਨਾਲ ਇੱਕ ਵਾਰੀ ਫੇਰ ਹਥਿਆਰਬੰਦ ਘੋਲ ਦੇ ਰਾਹ ਤੋਰਿਆ ਜਾਵੇ। ਜਦੋਂ ਚਾਰ ਸਰੀਰਾਂ ਨੇ ਹਥਿਆਰ ਚੱਕ ਲਏ, ਪਹਿਲਾਂ ਤਾਂ ਇਹੋ ਜਿਹੇ ਹਾਲਾਤ ਬਣਾਓ ਕਿ ਸਿੱਖ ਜਿਹੜਾ ਹੈਗਾ ਉਹ ਦਹਿਸ਼ਤ ਵਿੱਚ ਆ ਜਾਵੇ, ਡਰ ਜਾਵੇ ਤੇ ਉਹ ਇੰਡੀਅਨ ਸਟੇਟ ਸਿਸਟਮ ਨੂੰ ਮੱਥਾ ਟੇਕ ਕੇ ਕਹੇ ਵੀ ਅੱਜ ਤੋਂ ਬਾਅਦ ਖਾਲਿਸਤਾਨ ਦੀ ਗੱਲ ਤਾਂ ਕਿਤੇ ਦੂਰ ਰਹੀ, ਮੈਂ ਕਿਤੇ 6 ਜੂਨ ਜਾਂ ਹੋਰ ਜਿਹੜੇ ਦਿਹਾੜੇ ਨੇ ਉਹਨਾਂ ਦੀ ਤਾਂ ਗੱਲ ਵੱਖਰੀ ਰਹੀ, ਸੰਤ ਭਿੰਡਰਾਂਵਾਲਾ ਦਾ ਤਾਂ ਮੈਂ ਨਾਂ ਹੀ ਨਹੀਂ ਲਊਂਗਾ, ਮੈਂ ਤਾਂ ਜੀ ਬਸ ਰੋਟੀ ਕਰਕੇ ਖਾਊਂਗਾ ਜੀ, ਮੈਨੂੰ ਤਾਂ ਜੀ ਬਾਦਲ ਦਲ ਕਾਂਗਰਸ ਵਾਲਾ ਸਿਸਟਮ ਠੀਕ ਆ, ਮੈਂ ਇਹ ਵੀ ਛੱਡ ਦਿੰਦਾ ਜੇ ਕਹੋ, ਪਰ ਮੇਰਾ ਖਹਿੜਾ ਛੱਡੋ। ਇੱਕ ਤਾਂ ਇਹ ਪਹਿਲਾ ਅਗਲਿਆਂ ਦਾ ਹੈਗਾ ਵੀ ਇਸ ਤਰੀਕੇ ਨਾਲ ਕਰਨਾ। ਦੂਜਾ ਸਟੈਪ ਹੈਗਾ ਵੀ ਜਿਹੜੇ ਫੇਰ ਵੀ ਨਹੀਂ ਮੰਨਦੇ, ਜਿਹੜੇ ਫੇਰ ਵੀ ਨਹੀਂ ਗੱਲ ਤੇ ਆਉਂਦੇ, ਉਹਨਾਂ ਦਾ ਕੀ ਕਰੀਏ। ਉਹਨਾਂ ਦਾ ਫਿਰ ਅਗਲਾ ਸਟੈਪ ਆ ਵੀ ਉਹਨਾਂ ਨੂੰ ਸਮਾਜ ਵਿੱਚੋਂ ਆਈਸੋਲੇਸ਼ਨ ਕਰੋ, ਬਾਰ-ਬਾਰ ਥਾਣਿਆਂ 'ਚ ਸੱਦੋ, ਬਾਰ-ਬਾਰ ਉਹਨਾਂ ਨੂੰ ਜਲੀਲ ਕਰੋ, ਜੇ ਕੋਈ ਬਾਹਲਾ ਤਾਂਗੜ ਦਾ ਕੇਸ ਕੂਸ ਪਾ ਦਿਓ। ਤੀਜਾ ਹੈਗਾ ਵੀ ਜੇ ਫਿਰ ਵੀ ਨਹੀਂ ਕੋਈ ਇਹਨਾਂ ਤੋਂ ਲੋਟ ਆਉਂਦਾ ਤੇ ਉਹਨੂੰ ਇੰਨਾ ਕੁ ਹੜਕਾਓ, ਭੜਕਾਓ ਕਿ ਉਹ ਬੰਦਾ ਕੋਈ ਗਲਤੀ ਕਰ ਬੈਠੇ। ਜਦੋਂ ਕਿਸੇ ਦੀ ਅਣਖ ਨੂੰ ਵੰਗਾਰਾਂਗੇ, ਜਦੋਂ ਕਿਸੇ ਨੂੰ ਗਾਲ ਦੁੱਪੜ ਕਰਾਂਗੇ, ਨਜਾਇਜ਼ ਤੰਗ ਪਰੇਸ਼ਾਨ ਕਰਾਂਗੇ, ਜਦੋਂ ਦੂਜੇ ਦਿਨ ਘਰ ਜਾਓ ਕਿਸੇ ਦੀ ਮਾਂ ਨੂੰ, ਕਿਸੇ ਦੀ ਧੀ ਨੂੰ, ਕਿਸੇ ਦੀ ਭੈਣ ਨੂੰ ਅਵਾ ਤਵਾ ਬੋਲਾਂਗੇ ਤਾਂ ਕਦੇ ਨਾ ਕਦੇ ਤਾਂ ਅਣਖ ਜਾਗੂਗੀ। ਤੇ ਜਿੱਦਣ ਅਗਲੇ ਨੇ ਚੱਕ ਲਈ ਅਣਖ ਜਾਗ ਪਈ, ਜਿੱਦਣ ਕੋਈ ਉਹਨੇ ਗੱਲ ਕਰ ਲਈ ਗੱਲ, ਤੇ ਉਦੋਂ ਬਾਅਦ ਫਿਰ ਉਹਦਾ ਜਿਹੜਾ ਹੈਗਾ ਮੁਕਾਬਲਾ ਬਣਾਉਣਾ ਸੌਖਾ। ਤੇ ਇੱਕ ਮੁਕਾਬਲਾ ਨਹੀਂ, ਉਹਦੇ ਬਹਾਨੇ ਉਹ ਜਿੰਨੇ ਟਾਈਮ ਆਸੇ ਪਾਸੇ ਰਹੂਗਾ ਉਹਦੇ ਯਾਰਾਂ ਦੋਸਤਾਂ ਨੂੰ ਚੱਕੋ, ਉਹਦੇ ਰਿਸ਼ਤੇਦਾਰੀਆਂ ਨੂੰ ਕੁੱਟ ਕਟਾਪੇ ਕਰੋ। ਤੇ ਇਹੋ ਜਿਹਾ ਮਾਹੌਲ ਸਿਰਜ ਦੋ ਵੀ ਪੰਜਾਬ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰਬੰਦ ਬਗਾਵਤ ਹੋ ਗਈ ਆ ਤੇ ਅਸੀਂ ਇਹਨੂੰ ਬਗਾਵਤ ਨੂੰ ਸੂਤ ਕਰ ਰਹੇ ਆ। ਤੇ ਇਸ ਤਰੀਕੇ ਦਾ ਮਾਹੌਲ ਸਿਰਜ ਕੇ ਸਿੱਖਾਂ ਦਾ ਜਿਹੜਾ ਹੈਗਾ ਘਾਣ ਉਹ ਕਰਨ ਕਰਾਉਣ ਦਾ ਇੱਕ ਜੁਗਾੜਮੈਂਟ ਜਿਹੜਾ ਹੈ
ਉਹ ਫਿਰ ਪੈਦਾ ਕੀਤਾ ਜਾਊ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਦੇ ਉੱਤੇ ਸਾਡੇ ਬੰਦੇ ਚਰਚਾ ਕਰਨ ਤੋਂ ਡਰਦੇ ਆ, ਭੱਜਦੇ ਆ। ਸੱਚ ਨੂੰ ਮੰਨਣ ਦੀ ਬਜਾਏ ਆਪਣੇ ਆਪ ਨੂੰ ਵੱਡਾ ਤੇ ਮਹਾਨ ਜਿਹਾ ਦਿਖਾਉਣ ਦੇ ਲਈ ਫੜਾ ਮਾਰ ਕੇ ਟਾਈਮ ਕੱਢਣ ਨੂੰ ਜ਼ਿਆਦਾ ਵਧੀਆ ਸਮਝਦੇ ਆ। ਪਰ ਮੈਂ ਇਹ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਸਮਝ ਕੇ ਕਿ ਜੇਕਰ ਸਟੇਟ ਸਿਸਟਮ ਨੇ ਇਹ ਫੈਸਲਾ ਕੀਤਾ ਕਿ ਜੇ ਸਿੱਖੋ ਤੁਸੀਂ ਬਾਹਰਲੇ ਮੁਲਕਾਂ ਚੋਂ ਕਮਾਈਆਂ ਕਰਕੇ ਉਹਦਾ ਦਸਵੰਧ, ਜਿਹੜੇ ਸਾਡੇ ਦਸਵੰਧ ਦੀ ਪ੍ਰਥਾ, ਉਹਦੇ ਤਹਿਤ ਆਪਦੇ ਭਾਈਚਾਰੇ ਦੇ ਦੁੱਖਾਂ ਸੰਤਾਪਾਂ ਨੂੰ ਘਟਾਉਣ ਲਈ ਪੰਜਾਬ ਦੇ ਵਿੱਚ ਉਹਨਾਂ ਵਿਸ਼ਵਾਸ ਅਤੇ ਭਰੋਸੇਯੋਗ ਲੋਕਾਂ ਨੂੰ ਮਾਇਆ ਭੇਜੋਗੇ ਤਾਂ ਅਸੀਂ ਤੁਹਾਨੂੰ ਤੁਹਾਡੇ ਮੁਲਕਾਂ 'ਚ ਬਦਨਾਮ ਕਰਾਂਗੇ, ਤੇ ਜਿਹੜੇ ਭਾਰਤ ਵਿੱਚ ਆ, ਪੰਜਾਬ 'ਚ ਆ, ਇਹਨਾਂ ਦੇ ਉੱਤੇ ਮੁਕੱਦਮੇ ਬਣਾ ਕੇ ਇਹਨਾਂ ਨੂੰ ਟੈਰਰ ਫੰਡਿੰਗ ਦੇ ਰਾਹੀਂ ਬਦਨਾਮ ਕਰਕੇ ਇਹਨਾਂ ਦੇ ਉੱਤੇ ਵੀ ਅਸੀਂ ਜਿਹੜੇ UAPA ਵਰਗੇ ਐਕਟ ਲਾ ਕੇ ਇਹਨਾਂ ਨੂੰ ਚੋਟੀ ਦੇ ਦਹਿਸ਼ਤਗਰਦਾਂ ਵਜੋਂ ਬਣਾ ਦਾਂਗੇ। ਬੇਸ਼ੱਕ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਭੇਜੀ ਆ, ਤੁਹਾਡੀ ਵੀ ਕੋਈ ਮਨਸ਼ਾ ਗਲਤ ਨਹੀਂ ਸੀ। ਬੇਸ਼ੱਕ ਇੱਥੋਂ ਵਾਲੇ ਨੇ ਵੀ ਕਿਸੇ ਸ਼ਹੀਦ ਸਿੰਘ ਦੀ ਧੀ ਭੈਣ ਦਾ ਵਿਆਹ ਹੀ ਕਰਾਇਆ, ਜਾਂ ਕੋਈ ਦਸਤਾਰ ਮੁਕਾਬਲਾ ਕਰਾ ਲਿਆ, ਜਾਂ ਕੋਈ ਗੁਰਮਤਿ ਸਮਾਗਮ ਕਰਾ ਲਿਆ, ਪਰ ਅਸੀਂ ਇਹ ਸਾਰੀ ਗੱਲ ਨੂੰ ਸੱਚ ਸੁੱਚ ਨੂੰ ਨਹੀਂ, ਸਾਨੂੰ ਤਾਂ ਇੱਕੋ ਗੱਲ ਆ ਕਿ ਅਸੀਂ ਇਹਨੂੰ ਟੈਰਰ ਫੰਡਿੰਗ ਗਰਦਾਨਣਾ, ਬਾਹਰੋਂ ਜਿਹੜੀ ਮਾਇਆ ਭੇਜੀ ਜਾਂਦੀ ਆ ਉਹ ਬੰਦ ਕਰਨੀ, ਹਰ ਹੀਲੇ ਬੰਦ ਕਰਨੀ ਹੈ। ਤੇ ਉਸ ਮਾਇਆ ਤੋਂ ਬਗੈਰ ਪੰਜਾਬ ਵਾਲੇ ਫਿਰ ਕੁਛ ਕਰਕੇ ਦਿਖਾਉਣ, ਹਿੱਲ ਕੇ ਦਿਖਾਉਣ। ਇੱਥੇ ਸਿਰਫ ਉਹ ਕੁਛ ਹੋਏਗਾ ਜਿਹੜਾ ਇੰਡੀਆ ਨੂੰ ਚਾਹੀਦਾ, ਜਿਹੜਾ ਸਿੱਖ ਜਗਤ ਦੇ ਹੱਕਾਂ ਜਾਂ ਹਿੱਤਾਂ ਦੇ ਖਿਲਾਫ ਆ, ਜਿਹੜਾ ਪੰਥਕ ਹਿੱਤਾਂ ਦੇ ਖਿਲਾਫ ਆ, ਉਹ ਸਾਰਾ ਕੁਝ ਹੋਏਗਾ। ਇੱਥੇ ਅਸੀਂ ਉਹਨਾਂ ਲੋਕਾਂ ਨੂੰ ਨਹੀਂ ਹਿੱਲਣ ਦੇਣਾ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ। ਸੋ ਇਸ ਤਰੀਕੇ ਦੀ ਸਥਿਤੀ ਦਾ ਟਾਕਰਾ ਕਿਵੇਂ ਕਰਨਾ, ਇਸ ਤਰੀਕੇ ਦੇ ਹਾਲਾਤ ਵਿੱਚ ਦੀ ਕਿਵੇਂ ਲੰਘਣਾ, ਉਹ ਚੀਜ਼ ਬੜੀ ਗੰਭੀਰ ਆ। ਉਹਦੇ ਉੱਤੇ ਸਾਨੂੰ ਧਿਆਨ ਦੇਣ ਦੀ ਲੋੜ ਆ। ਔਰ ਸਾਡੇ ਕੋਲ ਇਸ ਵੇਲੇ ਕੋਈ ਇਹੋ ਜਿਹੀ ਸੰਸਥਾ ਨਹੀਂ ਬਚੀ। ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਉਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਪੰਥਕ ਹੁੰਦਾ ਸੀ, ਤੇ ਉਹ ਜਦੋਂ ਕੋਈ ਸਿੱਖਾਂ ਦੀ ਗੱਲ ਹੁੰਦੀ ਸੀ ਉਦੋਂ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਸੀ। ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਰਜ਼ ਨਿਭਾਉਣੇ ਪੈਂਦੇ ਸੀ। ਜਿਵੇਂ 1984 ਦੇ ਦਰਬਾਰ ਸਾਹਿਬ ਦੇ ਉੱਤੇ ਜੋ ਹਮਲਾ ਹੋਇਆ, ਘੱਲੂਘਾਰਾ ਵਾਪਰਿਆ, ਬੜੀ ਵੱਡੀ ਗਿਣਤੀ ਵਿੱਚ ਜੇਲ੍ਹਾਂ 'ਚ ਸਿੰਘ ਨਜ਼ਰਬੰਦ ਕੀਤੇ ਗਏ ਸੀ। ਉਸ ਤੋਂ ਬਾਅਦ ਲਾਲਪੁਰਾ, ਸਰਦਾਰ ਪ੍ਰੇਮ ਸਿੰਘ ਲਾਲਪੁਰਾ ਅਕਾਲੀ ਆਗੂ ਹੁੰਦੇ ਸੀ, ਉਹ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਟੌਹੜਾ ਸਾਹਿਬ ਕਿਉਂਕਿ ਜੇਲ੍ਹ 'ਚ ਚਲੇ ਗਏ, ਤੇ ਇਹ ਪ੍ਰਧਾਨ ਉਸ ਟਾਈਮ ਕਾਰਜਕਾਰੀ ਸੀ। ਕੁਝ ਸਿੱਖ ਪੰਥਕ ਲੋਕ ਲਾਲਪੁਰਾ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਆਖਿਆ ਵੀ ਪੰਥ ਜਿਹੜਾ ਹੈਗਾ ਬਹੁਤ ਜ਼ਿਆਦਾ ਭਿਆਨਕ ਸਮੇਂ ਵਿੱਚੋਂ ਦੀ ਲੰਘ ਰਿਹਾ, ਤੇ ਜਿਹੜੇ ਜੋਧਪੁਰ, ਅਜਮੇਰ ਤੇ ਹੋਰ ਦੂਰ ਦਰਾਡੇ ਦੀਆਂ ਜੇਲ੍ਹਾਂ 'ਚ ਜਾਂ ਪੰਜਾਬ ਦੀਆਂ ਜੇਲ੍ਹਾਂ 'ਚ ਨੌਜਵਾਨ ਬੰਦ ਨੇ, ਉਹਨਾਂ ਦੇ ਮਾਪੇ ਅਨਪੜ੍ਹ ਨੇ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਅਜਮੇਰ ਕਿੱਥੇ ਆ ਤੇ ਜੋਧਪੁਰ ਕਿੱਥੇ ਆ, ਤੇ ਤੁਸੀਂ ਇਹ ਗੱਲ ਦਾ ਕੁਛ ਹਿਸਾਬ ਕਿਤਾਬ। ਉਹ ਕਹਿੰਦੇ ਵੀ ਠੀਕ ਆ, ਆਪਾਂ ਇਹਨਾਂ ਸਾਰਿਆਂ ਦੇ ਲਈ ਇੱਕ ਤਾਂ ਮਾਇਆ ਦਾ ਇੰਤਜ਼ਾਮ ਜਿਹੜਾ ਹੈਗਾ ਕਰਦੇ ਆ ਕਿ 10-10 ਹਜ਼ਾਰ ਰੁਪਇਆ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਊਗਾ, ਜਿਹੜੇ ਜੂਨ 84 ਦੇ ਘੱਲੂਘਾਰੇ ਦੇ ਪੀੜਤ ਪਰਿਵਾਰ ਨੇ ਉਹਨਾਂ ਨੂੰ। ਦੂਸਰਾ, ਚਲੋ ਆਪਾਂ ਉਹਨਾਂ ਲਈ ਬੱਸਾਂ ਲਾ ਦਿੰਦੇ ਆ, ਉਹ ਬੱਸਾਂ ਉੱਤੇ ਅਜਮੇਰ ਨੂੰ ਜਾਂ ਜਿਹੜੀ ਜੋਧਪੁਰ ਜੇਲ੍ਹ ਆ ਉੱਥੇ ਮੁਲਾਕਾਤਾਂ ਕਰਾ ਲਿਆ ਕਰਨਗੇ। ਤੀਜਾ, ਉਹਨਾਂ ਲਈ ਸਾਰਿਆਂ ਲਈ ਲੀੜਾ ਕੱਪੜਾ ਜਾਂ ਹੋਰ ਚੀਜ਼ਾਂ। ਤੋਂ ਇਸ ਤਰੀਕੇ ਨਾਲ ਜਿਨ੍ਹਾਂ ਨੂੰ ਇੰਡੀਅਨ ਸਟੇਟ ਪੂਰਾ ਦੁਸ਼ਮਣ ਮੰਨ ਕੇ ਜਿਹੜੀ ਕਹਿੰਦੇ ਸੀਗੇ ਵੀ ਬਾਹਰ ਜੰਗ ਲੜੀ ਆ ਇਹਨਾਂ ਨੇ ਸਾਡੀ ਸਟੇਟ ਦੇ ਖਿਲਾਫ, ਉਹ ਪਰਚਿਆਂ ਦੇ ਤਹਿਤ ਅੰਦਰ ਸੀਗੇ, ਉਹਨਾਂ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਉਸ ਮੌਕੇ ਮਦਦ ਜਿਹੜੀ ਆ ਕੀਤੀ ਗਈ। ਹੋਰ ਵੀ ਕਈ ਕੇਸਾਂ ਦੇ ਵਿੱਚ ਕਈ ਮੌਕਿਆਂ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਜਾਂ ਹੋਰ ਸੰਘਰਸ਼ੀਲ ਪਰਿਵਾਰਾਂ ਦੀ ਬਾਂਹ ਫੜੀ ਜਾਂਦੀ ਰਹੀ। ਇਸ ਵੇਲੇ ਵੀ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਜਿਨ੍ਹਾਂ ਨਾਲ ਜਦੋਂ ਗੱਲ ਕਰੀਦੀ ਆ ਉਹ ਕਹਿੰਦੇ ਆ ਵੀ ਅਸੀਂ ਬੜੇ ਦੁਖੀ ਆ, ਬੇਸ਼ੱਕ ਕਿ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚ ਬਾਦਲ ਦਲ ਦੇ ਦਖਲਅੰਦਾਜ਼ੀ ਕਰਕੇ ਲੋਕ ਨਿੰਦਦੇ ਭੰਡਦੇ ਆ, ਪਰ ਅਸੀਂ ਵੀ ਤਾਂ ਇਸੇ ਸਿਸਟਮ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੁਲਾਜ਼ਮ ਬਣੇ ਹੋਏ ਆ, ਤੇ ਅਸੀਂ ਤਾਂ ਉਸ ਦੌਰ ਦੇ ਵਿੱਚ ਇਹਨਾਂ ਨੌਕਰੀਆਂ ਸਾਨੂੰ ਦਿੱਤੀਆਂ ਗਈਆਂ ਨੇ। ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜਾ ਹੈ, ਉਹਦੇ ਭਰਾ ਇੱਥੇ ਜੌਬ ਕਰਦੇ ਆ, ਔਰ ਭਾਈ ਜਿੰਦੇ ਸੁੱਖੇ ਦੇ ਨਾਲ ਤੀਜੇ ਭਾਈ ਨਿਰਮਲ ਸਿੰਘ ਨਿੰਮਾ ਹੁੰਦੇ ਸੀ,
ਉਹ ਇੱਥੇ ਸ਼੍ਰੋਮਣੀ ਕਮੇਟੀ 'ਚ ਜੌਬ ਕਰਦੇ ਆ। ਇਹਨਾਂ ਤੋਂ ਬਿਨਾਂ ਹੋਰ ਬੜੇ ਆ, ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਆ ਜਿਹੜੀ ਬੀਬੀ ਸਤਵੰਤ ਕੌਰ, ਉਹਨੂੰ ਵੀ ਨੌਕਰੀ ਦਿੱਤੀ ਗਈ ਆ। ਸੋ ਇਸ ਤਰੀਕੇ ਦੇ ਜਿਹੜੇ ਲੋਕ ਨੇ ਉਹ ਵੀ ਸ਼੍ਰੋਮਣੀ ਕਮੇਟੀ 'ਚ, ਮਤਲਬ ਇੱਕ ਵਕਤ ਸੀਗਾ ਜਦੋਂ ਸ਼੍ਰੋਮਣੀ ਕਮੇਟੀ ਆਪਦੇ ਫਰਜ਼ ਨਿਭਾਉਂਦੀ ਸੀ, ਜਦੋਂ ਕਿਸੇ ਗੱਲ 'ਚ ਹੁੰਦੀ ਸੀ। ਉਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਇਸ ਤਰੀਕੇ ਦਾ ਪਹਿਰਾ ਹੁੰਦਾ ਸੀਗਾ। ਚੰਗੀਆਂ ਸ਼ਖਸੀਅਤਾਂ ਹੁੰਦੀਆਂ ਸੀ ਜਿਹੜੇ ਫਰਜ਼ ਨੂੰ ਸਮਝਦੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਫਰਜ਼ ਸਮਝਦੇ ਸੀ। ਜਦੋਂ ਪਤਾ ਲੱਗਦਾ ਸੀਗਾ ਵੀ ਸਟੇਟ ਨੇ ਕਿਸੇ ਸਿੱਖ ਨੂੰ ਨਜਾਇਜ਼ ਕੀਤਾ, ਚਾਹੇ ਉਹ ਜੋ ਮਰਜ਼ੀ ਉਹਨਾਂ 'ਚ ਹੋਰ ਗੜਬੜਾਂ ਘੱਟ ਸੀ, ਪਰ ਉਹ ਗੱਲ ਦੇ ਉੱਤੇ ਕਿ ਸਿੱਖ ਨਾਲ ਜ਼ੁਲਮ ਹੋਇਆ, ਆਪਦਾ ਫਰਜ਼ ਜਿਹੜਾ ਸੀ ਉਹ ਨਿਭਾਉਣ ਲਈ ਉਹਨਾਂ ਨੂੰ ਕੁਛ ਨਾ ਕੁਛ ਹੱਥ-ਹਿੱਲਾ ਕਰਨਾ ਪੈਂਦਾ ਸੀ। ਪਰ ਅੱਜ ਬਿਲਕੁਲ ਸਥਿਤੀ ਵੱਖਰੀ ਆ। ਹੁਣ ਸਾਰੇ ਚਰਚਾ ਵਾ ਕਿ ਸੁਖਪਾਲ ਸਿੰਘ ਖਹਿਰੇ ਨੂੰ ਜੇਲ੍ਹ ਦੇ ਵਿੱਚ ਉਹਦੇ ਸਿੱਖ ਜਜ਼ਬਾਤਾਂ ਨੂੰ, ਕਿਉਂਕਿ ਬੇਸ਼ੱਕ ਉਹ ਅੰਮ੍ਰਿਤਧਾਰੀ ਗੁਰਸਿੱਖ ਨਹੀਂ, ਕੇਸਾਧਾਰੀ ਗੁਰਸਿੱਖ ਨਹੀਂ, ਪਰ ਉਹ ਕੜਾ ਜਿਹੜਾ ਹੈਗਾ ਉਹ ਪਾਇਆ ਹੋਇਆ। ਉਹਦਾ ਕੜਾ ਲਹਾਉਣ ਦੇ ਲਈ ਕਿਸੇ ਅਫਸਰ ਨੇ ਉੱਥੇ ਜਿਸ ਤਰੀਕੇ ਨਾਲ ਉਹਨੂੰ ਜਲੀਲ ਕੀਤਾ, ਬਾਅਦ ਜੋ ਭੁੱਖ ਹੜਤਾਲ ਤੇ ਵੀ ਬੈਠਿਆ ਖਹਿਰਾ ਸਾਹਿਬ। ਪਰ ਇਹ ਜਿਹੜਾ ਸਾਰਾ ਕੁਝ ਵਾਪਰਿਆ, ਉਹਦੇ ਇਹ ਗੱਲ ਬੜੀ ਇਸ ਵੇਲੇ ਸ਼ਿੱਦਤ ਨਾਲ ਮਹਿਸੂਸ ਹੋਈ ਆ। ਔਰ ਅਸੀਂ ਜਿਹੜਾ ਥਾਣੇ ਕਚਹਿਰੀਆਂ 'ਚ ਇਹ ਸਾਰਾ ਕੁਝ ਆਪ ਭੁਗਤਿਆ ਕਿ ਜਦੋਂ ਜਾਂਦੇ ਆ ਤੇ ਜਾਨਸਾਰ ਕੁੱਟਮਾਰ ਕਰਕੇ ਪੱਗ ਲਾਉਂਦੇ ਆ, ਦਸਤਾਰ ਦੀ ਬੇਅਦਬੀ ਕਰਦੇ ਆ, ਦਾੜੇ ਕੇਸ ਦੀ ਬੇਅਦਬੀ ਕਰਦੇ ਆ, ਕਕਾਰਾਂ ਦੀ ਬੇਅਦਬੀ ਕਰਦੇ ਆ। ਆ ਜਿਹੜੇ ਭਗਾਈ ਮਾਰਦੇ ਹੁੰਦੇ ਨੇ ਕਿ ਜੀ ਬੜੇ ਹਾਲਾਤ ਖਰਾਬ ਸੀ, ਕਾਲੇ ਦਿਨ ਸੀਗੇ, ਤੇ ਉਦੋਂ ਜੀ ਕਾਲੇ ਦੌਰ ਦੇ ਵਿੱਚ ਵੀ ਮਸਾਂ ਜੀ ਸ਼ਾਂਤੀ ਹੋਈ ਆ ਪੰਜਾਬ 'ਚ, ਉਦੋਂ ਬੜਾ ਦੁੱਖ ਆਉਂਦਾ ਵੀ ਤੁਹਾਨੂੰ ਕੀ ਪਤਾ ਉਦੋਂ ਥਾਣਿਆਂ ਦੇ ਵਿੱਚ ਕਿਸ ਤਰੀਕੇ ਨਾਲ ਆਮ ਗੁਰਸਿੱਖਾਂ ਦੀ ਬੇਪੱਤੀ ਹੁੰਦੀ ਰਹੀ। ਕਕਾਰ ਜਿਹੜੇ ਆ ਉਹ ਰੁਲਦੇ ਰਹੇ, ਕਸ਼ਹਿਰੇ, ਕੜੇ, ਕਿਰਪਾਨਾਂ ਤੇ ਹੋਰ ਬਹੁਤ ਬੇਅਦਬੀ ਜਿਹੜੀ ਆ ਉਹ ਹੁੰਦੀ ਰਹੀ। ਤੇ ਅੱਜ ਵੀ ਥਾਣਿਆਂ ਦੇ ਵਿੱਚ ਇਸ ਤਰੀਕੇ ਨਾਲ ਜਾਣਸਾਰੀ ਕਹਿੰਦੇ ਆ, ਗਾਤਰਾ ਲਾਹੋ, ਇਹਦੀ ਪੱਗ ਲਾਹੋ, ਤੇ ਇਹ ਤਾਂ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਨਾਲ ਤਾਂ ਇਸ ਤਰ੍ਹਾਂ ਕਰਦੇ ਹੀ ਕਰਦੇ ਆ। ਪਰ ਹੁਣ ਅੱਜ ਜਿਹੜੀ ਗੱਲ ਆ ਉਹ ਹੈਗਾ ਕਿ ਉਹਦਾ ਕੜਾ ਲਾਹੁਣ ਦੀ ਜਿੱਦ ਫੜੀ ਗਈ, ਔਰ ਉਹ ਸੁਖਪਾਲ ਸਿੰਘ ਖਹਿਰੇ ਨੇ ਉਹਦੇ ਖਿਲਾਫ ਪ੍ਰੋਟੈਸਟ ਵੀ ਕੀਤਾ। ਚਰਚਾ ਵੀ ਕਾਫੀ ਉਸ ਗੱਲ ਦੀ ਹੋਈ ਆ। ਪਰ ਅਸੀਂ ਇਹ ਕਹਿੰਦੇ ਆ ਕਿ ਜਿੱਦਣ ਕਿਸੇ ਸਿੱਖ ਦੀ ਪੱਗ ਲਾਹੇ ਜਾਣ ਦਾ, ਕਿਸੇ ਸਿੱਖ ਦੇ ਕਕਾਰਾਂ ਨੂੰ ਟਾਰਗੇਟ ਕਰਨ ਦੀ ਗੱਲ ਆਉਂਦੀ ਆ, ਉਸ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜੇ ਹੋ ਸਕੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਹੁਣ ਤਾਂ ਅਕਾਲੀ ਦਲ ਵੀ ਕਈ ਨੇ, ਇਹ ਚਿੱਠੀਆਂ ਜਾਣੀਆਂ ਚਾਹੀਦੀਆਂ ਨੇ ਇਸ ਮੁਲਕ ਦੇ ਰਾਸ਼ਟਰਪਤੀ ਨੂੰ, ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈ ਉਹਨੂੰ, ਤੇ ਆ ਜਿਹੜਾ ਪ੍ਰਧਾਨ ਮੰਤਰੀ, ਹੋਰ ਸਾਰਿਆਂ ਨੂੰ। ਇਹ ਚਿੱਠੀਆਂ ਜਿਹੜੀਆਂ ਨੇ ਜੇਕਰ ਹਰੇਕ ਮਾਮਲੇ 'ਚ ਵੀ ਜਾਣ ਲੱਗ ਜਾਣ, ਫਿਰ ਲੋਕ ਕੀ ਕਰਨਗੇ? ਕਿਸੇ ਨੂੰ ਚੌਂਕੀ 'ਚ, ਕਿਸੇ ਥਾਣੇ 'ਚ, ਕਿਸੇ ਹੋਰ ਦਫ਼ਤਰ 'ਚ ਜਦੋਂ ਉਹਨੂੰ ਉਹਦੇ ਕਕਾਰਾਂ ਦੇ ਬਾਰੇ ਜਾਂ ਕਿਸੇ ਸਿੱਖ ਜਜ਼ਬਾਤਾਂ ਦੇ ਬਾਰੇ ਹੋਊਗਾ, ਤਾਂ ਜਦੋਂ ਸਾਲ ਬਾਅਦ ਸਾਰੀਆਂ ਚਿੱਠੀਆਂ ਇਕੱਠੀਆਂ ਕਰਕੇ ਕਿਤੇ ਲੇਖਾ ਜੋਖਾ ਹੋਊਗਾ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਤੱਥ ਸਥਾਪਿਤ ਹੋਏਗਾ ਕਿ ਪੰਜਾਬ ਦੇ ਸਿੱਖਾਂ ਦੀ ਪਰਸੀਕਿਊਸ਼ਨ ਹੋ ਰਹੀ ਆ। ਉਹਨਾਂ ਨੂੰ ਧਾਰਮਿਕ ਜ਼ਬਰ ਜਿਹੜਾ ਹੈਗਾ, ਧਾਰਮਿਕ ਤੌਰ ਤੇ ਉਹਨਾਂ ਨੂੰ ਉਹਨਾਂ ਦੇ ਚਿੰਨ੍ਹਾਂ ਦੀ, ਉਹਨਾਂ ਦੇ ਕਕਾਰਾਂ ਦੀ, ਉਹਨਾਂ ਦੇ ਧਾਰਮਿਕ ਜਜ਼ਬਾਤਾਂ ਦੀ ਹੇਠੀ ਕੀਤੀ ਜਾਂਦੀ ਹੈ। ਔਰ ਇਹ ਸਾਰੇ ਸੰਸਾਰ ਦੇ ਵਿੱਚ ਗੱਲ ਫੈਲਣੀ ਚਾਹੀਦੀ ਆ ਕਿ ਕਿਵੇਂ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ। ਔਰ ਕੱਲਾ ਜਲੀਲ ਕਰਨ ਦਾ ਤਰੀਕਾ ਇਹ ਨਹੀਂ ਕਿ ਮਤਲਬ ਉਹਨਾਂ ਦੇ ਪਰਚੇ ਬਣਾ ਦਿਓ ਝੂਠੇ, ਜਾਂ ਝੂਠੇ ਮੁਕਾਬਲੇ ਬਣਾ ਦਿਓ ਔਰ ਬੇਇਨਸਾਫੀ ਕਰੋ। ਇਹ ਵੀ ਇੱਕ ਹੈ ਕਿ ਉਹਨਾਂ ਨੂੰ ਥਾਣੇ ਕਚਹਿਰੀਆਂ ਦੇ ਵਿੱਚ ਰੋਲਿਆ ਜਾਵੇ ਔਰ ਉਹਨਾਂ ਦੇ ਕਕਾਰ ਲਾਹੇ ਜਾਣ, ਉਹਨਾਂ ਨੂੰ ਬੇਅਦਬ ਕੀਤਾ ਜਾਵੇ। ਤਾਂ ਇਸ ਤਰੀਕੇ ਨਾਲ ਸਿੱਖਾਂ ਦਾ ਮਾਣ ਸਤਿਕਾਰ, ਸਿੱਖਾਂ ਦੀ ਹੈਸੀਅਤ, ਸਿੱਖਾਂ ਦਾ ਅਕਸ ਜਿਹੜਾ ਹੈ, ਉਹਨੂੰ ਰੋਲਣ ਦੇ ਲਈ ਜੋ ਕੁਝ ਇਸ ਵੇਲੇ ਭਾਰਤ ਸਰਕਾਰ ਵੱਲੋਂ ਕੀਤਾ ਜਾ ਰਿਹਾ, ਉਹਦੇ ਖਿਲਾਫ ਲਾਮਬੰਦ ਹੋਣ ਦੀ ਲੋੜ ਹੈ। ਪਰ ਇੱਥੇ ਕੋਈ ਵੀ ਸੰਸਥਾ ਜਿਹੜੀ ਆ ਇਸ ਵੇਲੇ ਬਚੀ ਨਹੀਂ ਜਿਹੜੀ ਇਸ ਮਸਲੇ ਦੇ ਉੱਤੇ ਪਹਿਲ ਕਦਮੀ ਕਰ ਸਕੇ। ਹੁਣ ਵੋਟਾਂ ਆ ਰਹੀਆਂ ਨੇ, ਇਹਨਾਂ ਸਾਰੇ ਅਕਾਲੀ ਆਗੂਆਂ ਨੂੰ, ਕਾਂਗਰਸੀਆਂ ਨੂੰ, ਭਾਜਪਾਈਆਂ ਨੂੰ ਇਹ ਲੱਗਿਆ ਹੋਇਆ ਕਿ ਆਪਾਂ ਵੋਟਾਂ ਕਿਵੇਂ ਬਟੋਰਨੀਆਂ ਨੇ। ਕੋਈ ਕਹਿੰਦਾ ਜੀ ਆਪਾਂ ਯੂਪੀ ਬਿਹਾਰ ਦੇ ਜਾਂ ਐਂਟੀ ਪੰਥਕ ਲੋਕਾਂ ਦੇ ਵੋਟ ਨਾਲ ਹੀ ਜਿੱਤ ਜਾਣਾ, ਬਾਦਲ ਵਾਲਾ ਦਾ ਇਹ ਕੰਮ ਆ। ਕਾਂਗਰਸ ਵਾਲੇ ਵੱਡੇ ਵੱਡੇ ਐਲਾਨ ਕਰਕੇ, ਝੂਠੇ ਸੱਚੇ ਗੱਲ ਕਰਕੇ ਉਹ ਆਪਦਾ ਤਰੀਕੇ ਨਾਲ ਲੱਗੇ ਨੇ। ਆਮ ਆਦਮੀ ਪਾਰਟੀ ਨੇ ਆਪਦਾ ਏਜੰਡਾ ਫੜ ਲਿਆ ਤੇ ਬੀਜੇਪੀ ਵਾਲਿਆਂ ਦਾ ਹਾਲ ਆਪਾਂ ਨੂੰ ਪਤਾ ਹੀ ਆ। ਤੇ ਅੱਜ ਉਹ ਕਰਤਾਰਪੁਰ ਲਾਂਘੇ ਦੇ ਲਈ ਇੱਕ ਚਿੱਠੀ ਜੀ ਦੇ ਕੇ ਉੱਥੇ ਖੜੇ ਆ ਸਾਰੇ ਜਾਣੇ, ਪੰਜਾਬ ਦੇ ਪੱਗਾਂ ਦਾੜੇ ਵਾਲੇ। ਹੁਣ ਇੱਕ ਪਾਸੇ ਤਾਂ ਪੰਜਾਬ ਉਹ ਹੈ ਜਿਹੜਾ ਦਿੱਲੀ ਦੇ ਕਾਲੇ ਕਾਨੂੰਨਾਂ ਖਿਲਾਫ ਲੜ ਰਿਹਾ, ਇੱਕ ਪੰਜਾਬ ਉਹ ਵੀ ਆ
ਜਿਹੜਾ ਬੀਜੇਪੀ ਨਾਲ ਆਰਐਸਐਸ ਨਾਲ, ਜਿਹੜੀ ਬੀਜੇਪੀ ਆਰਐਸਐਸ ਸਿੱਖਾਂ ਦੀ ਆਇਡੈਂਟੀਟੀ ਨੂੰ, ਸਿੱਖਾਂ ਦੀ ਹੋਂਦ ਹਸਤੀ ਨੂੰ ਮਲੀਆ ਮੇਟ ਕਰਨ ਲਈ ਯਤਨਸ਼ੀਲ ਆ, ਉਹਦੇ ਨਾਲ ਜੁੜਿਆ ਹੋਇਆ। ਇੱਕ ਪੰਜਾਬ ਉਹ ਵੀ ਆ ਜਿਹੜਾ ਜ਼ਾਲਮ ਅਤੇ ਬੁੱਚੜ ਕਾਂਗਰਸ ਦੇ, ਜਿਹਨੇ ਸਾਡਾ ਸਭ ਤੋਂ ਵੱਧ ਘਾਣ ਕੀਤਾ, ਆ ਜਿਹੜਾ ਅੱਜ ਤੱਕ ਅਸੀਂ ਦਰਿਆਈ ਪਾਣੀ ਚੰਡੀਗੜ੍ਹ ਖੋਲਿਆ, ਉਹ ਸਾਰਾ ਜੋ ਨਵੰਬਰ 84 ਹੋਇਆ, ਜੂਨ 84 ਹੋਇਆ, 1995 ਤੱਕ ਸਿੱਖਾਂ ਦਾ ਜਿਹੜਾ ਖਾੜਕੂਵਾਦ ਨੂੰ ਦਬਾਉਣ ਦੇ ਨਾਂ ਹੇਠ ਘਾਣ ਹੋਇਆ, ਜੋ ਬੇਇਨਸਾਫੀਆਂ, ਜੋ ਡਿਸਕ੍ਰਿਮੀਨੇਸ਼ਨ ਸਾਡੇ ਨਾਲ, ਉਹ ਕਾਂਗਰਸ ਨੇ ਕੀਤੀ। ਇੱਕ ਪੰਜਾਬ ਉਹ ਵੀ ਆ ਜਿਹੜਾ ਇਸ ਕਾਂਗਰਸ ਨੂੰ ਬੜਾ ਜੀ ਆਇਆ ਕਹਿਣ ਲੱਗਿਆ ਹੋਇਆ। ਇੱਕ ਜਿਹੜਾ ਪੰਜਾਬ ਆ ਉਹ ਉਸ ਬਾਦਲ ਦਲ ਨੂੰ, ਜਿਹੜਾ ਪੰਥ ਅਤੇ ਪੰਜਾਬ ਦੇ ਵੈਰੀਆਂ ਚੋਂ ਸਭ ਤੋਂ ਨੰਬਰ 1 ਬਣਨ ਨੂੰ, ਜਿਵੇਂ ਕੋਈ ਕੰਪੀਟੀਸ਼ਨ ਹੋਣਾ ਹੋਵੇ ਨਾ, ਇਸ ਵੇਲੇ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਣ ਵਾਲੀ ਸਭ ਤੋਂ ਵੱਡੀ ਖਤਰਨਾਕ ਸਿਆਸੀ ਜਮਾਤ ਦਾ ਰੁਤਬਾ ਜਿਹੜਾ ਉਹ ਬਾਦਲ ਦਲ ਨੂੰ ਬੜੀ ਮੌਜ ਨਾਲ ਚਲੇ ਜਾ ਸਕਦਾ। ਸੋ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹਨਾਂ ਨੂੰ ਸਿੱਖ ਆਇਡੈਂਟੀਟੀ ਦਾ ਜਾਂ ਸਿੱਖਾਂ ਦੀ ਜਿਹੜੀ ਹੋਂਦ ਹਸਤੀ ਦਾ, ਪੰਜਾਬ ਦੇ ਵਿੱਚ ਸਿੱਖੀ ਦਾ ਭਵਿੱਖ ਕੀ ਆ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ, ਇਹਦੇ ਬਾਰੇ ਕੋਈ ਚਿੰਤਾ ਨਹੀਂ ਹੈ। ਤੇ ਬਾਹਰ ਬੈਠੇ ਭਾਈਚਾਰੇ ਦੇ ਵਿੱਚ ਜਿਹੜੇ ਸਾਡੇ ਲੋਕ ਨੇ, ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਸਾਰੇ ਬਾਹਰ ਆਉਂਦੇ ਆ, ਮਾਇਆ ਇਕੱਠੀ ਕਰਨ ਆਉਂਦੇ ਆ। ਇਹਨਾਂ ਨੂੰ ਦਿੱਤੀ ਹੋਈ ਮਾਇਆ ਲਈ ਕਦੇ ਕਿਸੇ ਈਡੀ ਨੂੰ ਜਾਂ ਕਿਸੇ ਹੋਰ ਨੂੰ ਕੋਈ ਪਰੇਸ਼ਾਨੀ। ਜੇਕਰ ਸੁਖਪਾਲ ਸਿੰਘ ਖਹਿਰਾ ਵੀ ਯੂਏਪੀਏ ਦੇ ਖਿਲਾਫ ਨਾ ਬੋਲਦਾ, ਜਾਂ ਹੋਰ ਜਿਹੜੀਆਂ ਗਲਤੀਆਂ ਗੜਬੜਾ ਸਟੇਟ ਨੇ ਕੀਤੀਆਂ, ਹਿੰਦੂ ਕੱਟੜਵਾਦ ਦੇ ਜਿਹੜੀਆਂ ਗੜਬੜਾ ਸੀ ਉਹਨਾਂ ਦੇ ਖਿਲਾਫ ਨਾ ਬੋਲਦਾ, ਇਹ ਵੀ ਚਾਹੇ ਉੱਥੋਂ ਹੋਰ ਪੈਸੇ ਲਿਆਉਂਦਾ, ਕੋਈ ਇਹਨੂੰ ਫਰਕ ਨਹੀਂ ਸੀ। ਪਰ ਹੁਣ ਉਹਨਾਂ ਦਾ ਇਹ ਆ ਕਿ ਅਸੀਂ ਇਹਦੇ ਬਹਾਨੇ ਸਾਰੇ ਸਿੱਖ ਜਗਤ ਨੂੰ ਇਹ ਸੁਨੇਹਾ ਦੇਣਾ ਕਿ ਅਸੀਂ ਇੱਕ ਲਛਮਣ ਰੇਖਾ ਖਿੱਚੀ ਹੋਈ ਆ, ਅਸੀਂ ਇੱਕ ਗ੍ਰੇ ਏਰੀਆ ਦਿੱਤਾ ਹੋਇਆ ਕਿ ਇੱਥੇ ਤੱਕ ਤੁਸੀਂ ਪੰਜਾਬ ਦੇ ਸਿਆਸੀ ਲੀਡਰੋਂ ਆਪਦਾ ਬਿਆਨਬਾਜ਼ੀ ਕਰੀ ਚੱਲਿਆ ਕਰੋ, ਜਿਹਦੇ ਨਾਲ ਤੁਸੀਂ ਪੰਥ ਨੂੰ ਮਾੜਾ ਮੋਟਾ ਵੋਟਾਂ ਬਾਟਾਂ ਦੇ ਹਿਸਾਬ ਨਾਲ ਗੱਲਬਾਤ ਕਰ ਸਕਦੇ ਹੋ। ਪਰ ਜੇਕਰ ਤੁਸੀਂ ਇਸ ਲਕੀਰ ਨੂੰ ਟੱਪਿਆ ਤਾਂ ਤੁਸੀਂ ਚਾਹੇ ਕਾਂਗਰਸ ਛੱਡ ਕੇ ਬੀਜੇਪੀ 'ਚ ਵੀ ਆ ਜਾਓ, ਅਸੀਂ ਤੁਹਾਨੂੰ ਬਖਸ਼ਣਾ ਨਹੀਂ। ਔਰ ਇਹ ਗੱਲ ਪੱਕੀ ਆ ਕਿ ਲੋਕਾਂ ਨੂੰ ਬੜਾ ਇਤਰਾਜ਼ ਆ ਕਿ ਉਹ ਕਾਂਗਰਸ ਵਿੱਚ ਚਲਾ ਗਿਆ ਖਹਿਰਾ, ਪਰ ਉਹ ਕਾਂਗਰਸ ਦਾ ਇੱਕ ਪਾਸੇ ਜੇ ਬੀਜੇਪੀ 'ਚ ਵੀ ਚਲੇ ਜਾਂਦਾ, ਉਹਦੇ ਬਹਾਨੇ ਸਾਰੇ ਸਿੱਖਾਂ ਨੂੰ ਡਰਾਉਣਾ ਹੈ। ਤੇ ਉਹਦੇ ਤੋਂ ਬਾਅਦ ਜੋ ਕੁਝ ਹੋਣ ਦੇ ਆਸਾਰ ਸਾਡੇ ਸਾਹਮਣੇ ਹੈ, ਉਹਦੇ ਉੱਤੇ ਚਰਚਾ ਅਸੀਂ ਕਰੀਏ। ਜੋ ਹੋ ਗਿਆ ਉਹਦੇ ਬਾਰੇ ਤਾਂ ਇੱਕ ਗੱਲ ਆ ਕਿ ਚਲੋ ਕਾਨੂੰਨੀ ਲੜਾਈ ਆ, ਉਹਦਾ ਬੇਟਾ ਜਿਹੜਾ ਹੈ ਉਹ ਵੀ ਮੈਦਾਨ ਦੇ ਵਿੱਚ ਆਇਆ, ਕਾਫੀ ਗੱਲਾਂ ਬਾਤਾਂ ਚੱਲ ਰਹੀਆਂ ਨੇ, ਲੀਗਲ ਲੜਾਈ ਹੋਣੀ ਆ, ਚਲੋ ਉਹ ਇੱਕ ਵੱਖਰਾ ਚੈਪਟਰ ਆ, ਉਹਦੀ ਚਰਚਾ ਜਿਹੜੀ ਆ ਉਹ ਨਾਲ ਦੀ ਨਾਲ ਹੁੰਦੀ ਰਹੇਗੀ। ਪਰ ਜਿਹੜੀ ਹੋਣ ਵਾਲੀ ਗੱਲ ਆ, ਉਹਦੇ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਭਰਾਵੋ, ਪੰਜਾਬ ਦੇ ਉੱਤੇ ਇੱਕ ਬਹੁਤ ਵੱਡਾ ਕਟਕ ਜਿਹੜਾ ਹੈ ਉਹ ਚੜ੍ਹਨ ਆ ਰਿਹਾ। ਜਿਵੇਂ ਆਪਾਂ ਉਹ ਇੱਕ ਪੁਰਾਤਨ ਕਵਿਤਾ ਜਿਹੜੀ ਆ ਵੀ ਚੜ੍ਹ ਪਏ ਨੇ ਵੈਰੀ ਪੰਜਾਬ ਉੱਤੇ, ਸਿਪਾਹੀ ਦਾ ਦਿਲ, ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ, ਜਿਹਦੇ ਵਿੱਚ ਉਹ ਕਹਿੰਦਾ ਕਿ ਬਾਗਾ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀ ਆ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਜਿਹੜਾ ਦਿੱਲੀ ਤੋਂ ਹਿੰਦੂ ਕੱਟੜਵਾਦ ਨੇ ਪੰਜਾਬ ਦੇ ਵਿੱਚ ਗੁਰਮਤ ਚਿੰਤਨ ਨਾਲ ਜੁੜੇ ਹੋਏ, ਪੰਥ ਦੀ ਚੜ੍ਹਦੀ ਕਲਾ ਲੋਚਦੇ, ਉਹਨਾਂ ਸਾਰੇ ਗੁਰਸਿੱਖਾਂ ਨੂੰ ਦਬਲਣ ਦਾ, ਦਰੜਨ ਦਾ, ਧੱਕ ਕੇ ਕੰਧ ਨਾ ਲਾਉਣ ਦਾ, ਵੀ ਜ਼ਿਆਦਾ ਗੰਨ ਚੱਕੋ ਤੇ ਅਸੀਂ ਤੁਹਾਡਾ ਘਾਣ ਕਰੀਏ ਟੈਂਪਰਾਂ ਸਮੇਤ, ਤੇ ਨਹੀਂ ਅਸੀਂ ਤੁਹਾਨੂੰ ਇਹ ਜਿਹੜੇ ਤੁਸੀਂ ਪੰਥ ਦੇ ਕਾਰਜ ਕਰਦੇ ਫਿਰਦੇ ਹੋ ਇਹ ਕਰਨ ਨਹੀਂ ਦੇਣ। ਸੋ ਬਹੁਤ ਖਤਰਨਾਕ ਦੌਰ ਜਿਹੜਾ ਹੈਗਾ ਉਹ ਆਉਣ ਵਾਲਾ, ਜਿਹਦੇ ਵਿੱਚ ਕੱਲਾ ਕੱਲਾ ਇੱਕ ਇੱਕ ਦੋ ਦੋ ਕਰਕੇ, ਤੋਂ ਪਹਿਲਾਂ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਪਿਸ ਵੀ ਰਹੇ ਨੇ, ਬਹੁਤ ਸਾਰੇ ਭੈਣ ਭਰਾਵਾਂ ਨੇ ਇਹ ਗੱਲਾਂ ਕੀਤੀਆਂ ਨੇ। ਪਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕਰਦੇ ਹਾਂ ਕਿ ਇਹ ਤੋਂ ਡਰਨ ਘਬਰਾਉਣ ਦੀ ਬਜਾਏ ਕੋਈ ਰਾਹ ਲੱਭੀਏ, ਕੋਈ ਅੰਤਰਰਾਸ਼ਟਰੀ ਪੱਧਰ ਤੇ ਕੋਈ ਇੱਧਰ ਉੱਧਰ ਗੱਲ ਕਰੀਏ, ਕੋਈ ਮੋਦੀ ਸਰਕਾਰ ਨਾਲ ਸਿੱਧੀ ਡਾਇਰੈਕਟ ਕੋਈ ਲੀਡਰਸ਼ਿਪ ਦੇ ਵਿੱਚੋਂ ਗੱਲ ਕਰੇ ਕਿ ਇਹ ਕੀ ਤਰੀਕਾ ਹੋਇਆ ਕਿ ਜਿਹੜੇ ਸਾਡੇ ਦਸਵੰਧ ਦੀ ਪ੍ਰਥਾ ਦੇ ਤਹਿਤ ਸਾਨੂੰ ਬਾਹਰੋਂ ਕੋਈ ਗੁਰਸਿੱਖ ਪਿਆਰਾ 4 ਪੈਸੇ ਭੇਜਦਾ ਤੇ ਤੁਸੀਂ ਉਹਨਾਂ ਨੂੰ ਟੈਰਰ ਫੰਡਿੰਗ ਬਣਾ ਕੇ ਪੇਸ਼ ਕਰਦੇ ਔਰ ਉਹਨਾਂ ਦੇ ਉੱਤੇ ਜ਼ੁਲਮ ਦੇ ਲਈ ਇੰਨਾ ਹੀ ਕਾਫੀ ਹੈ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।